ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਦਿਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਮੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣੈ ਕੋਇ ਐਸੀ ਮਰਨੀ ਜੋ ਮਰੈ ਬਾਹਰ ਨਾ ਮਰਨਾ ਹੋਏ। ਕਬੀਰਾ ਮਰਤਾ ਮਰਤਾ ਜਗ ਮੁਆ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਕਬੀਰਾ ਮਰਤਾ ਮਰਤਾ ਜਗ ਮੁਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਇੱਕ ਦਿਨ ਬੇਨਤੀ ਕੀਤੀ ਹੈ। ਮਹਾਰਾਜ ਜੋ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਲੋਕ ਦੇ ਅੰਦਰ ਸਿਧਾਂਤ ਰੱਖਿਆ ਹੈ ਕਿ ਜਗਤ ਮਰਦਾ ਮਰਦਾ ਮਰੀ ਜਾ ਰਿਹਾ ਹੈ, ਪਰ ਕਦੇ ਵੀ ਐਸੀ ਮਰਨੀ ਨੂੰ ਜਾਣਿਆ ਨਹੀਂ ਜਿਸ ਕਰਕੇ ਅਮਰ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਕਰਕੇ ਦੁਬਾਰਾ ਕਦੇ ਵੀ ਮਰਨਾ ਨਹੀਂ ਪੈਂਦਾ। ਸੰਸਾਰ ਦੇ ਜੀਵ ਬਾਰ-ਬਾਰ ਮੌਤ ਦੇ ਮਾਰੇ ਹੋ ਮਰਦੇ ਜਾ ਰਹੇ ਨੇ, ਪਰ ਐਸਾ ਮਰਨਾ ਕਿਸੇ ਵੀ ਜਾਣਿਆ ਨਹੀਂ ਹੈ ਜਿਸ ਕਰਕੇ ਦੁਬਾਰਾ ਨਹੀਂ ਮਰਨਾ ਪੈਂਦਾ। ਮਹਾਰਾਜ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਲੋਕ ਦੇ ਅੰਦਰ ਐਸਾ ਸਿਧਾਂਤ ਰੱਖਿਆ ਹੈ ਤੇ ਗਰੀਬ ਨਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਉਪਦੇਸ਼ ਦੇਵੋ। ਉਹ ਕੈਸੀ ਮਰਨੀ ਹੈ, ਕੈਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਮਰਨਾ ਹੁੰਦਾ ਜਿਸ ਕਰਕੇ ਅਮਰ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਸ ਢੰਗ ਦੇ ਨਾਲ ਮਹਾਰਾਜ ਉਹ ਮਰਨੀ ਨੂੰ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਜੀਵਨ ਦੇ ਅੰਦਰ ਜਿਸ ਮਰਨੀ ਦੇ ਨਾਲ ਕਦੇ ਬਾਰ-ਬਾਰ ਸੰਸਾਰ ਦੇ ਜੰਮਣ ਮਰਨ ਦੇ ਗੇੜਿਆਂ ਵਿੱਚ ਨਹੀਂ ਪੈਣਾ ਪੈਂਦਾ, ਦੁਬਾਰਾ ਭਾਵ ਕਿ ਮੌਤ ਹੁੰਦੀ ਨਹੀਂ ਹੈ। ਜੀਵ ਦੀ ਮਹਾਰਾਜ ਉਹ ਕੈਸੀ ਮਰਨੀ ਹੈ, ਇਹ ਸਿੱਖਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛਿਆ ਹੈ। ਸੋ ਹਜ਼ੂਰ ਪਹਿਲਾਂ ਭਗਤ ਕਬੀਰ ਸਾਹਿਬ ਜੀ ਦਾ ਜੋ ਉਚਾਰਨ ਕੀਤਾ ਹੋਇਆ ਸ਼ਲੋਕ ਹੈ, ਥੋੜਾ ਜਿਹਾ ਪਾਠ ਦਾ ਅੰਤਰ ਰੱਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਦੁਬਾਰਾ ਉਸੇ ਸ਼ਲੋਕ ਨੂੰ ਦੁਹਰਾਇਆ ਹੈ। ਫਿਰ ਹਜ਼ੂਰ ਨੇ ਮਹੱਲਾ ਤੀਜਾ ਇਹਦੇ ਅੰਦਰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਕਿਉਂ ਜਗਤ ਦੇ ਜੀਵ ਬਾਰ-ਬਾਰ ਮਰਦੇ ਜਾ ਰਹੇ ਹੈ, ਪਰ ਉਹ ਮਰਨੀ ਨੂੰ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਕਰਦੇ। ਐਸੀ ਉਹਨਾਂ ਨੂੰ ਮੌਤ ਨਹੀਂ ਮਿਲਦੀ ਜਿਸ ਕਰਕੇ ਦੁਬਾਰਾ ਮਰਨਾ ਨਹੀਂ ਪੈਂਦਾ। ਇਹਦਾ ਕਾਰਨ ਕੀ ਹੈ ਤੇ ਉਹ ਕਿਹੋ ਜਿਹੀ ਮਰਨੀ ਹੈ ਜਿਸ ਕਰਕੇ ਅਮਰ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਦੱਸ ਰਹੇ ਹੈ
ਪਿਆਰ ਦੇ ਨਾਲ ਸਰਵਣ ਕਰੀਏ। ਕਬੀਰਾ ਮਰਤਾ ਮਰਤਾ ਜਗ ਮੁਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਉਚਾਰਨ ਕੀਤਾ ਹੋਇਆ ਪਾਵਨ ਸ਼ਲੋਕ ਹੈ, ਇਹ ਜਗਤ ਦੇ ਜਿਹੜੇ ਹਨ, ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ, ਜੋ ਵਾਸ਼ਨਾ ਦੇ ਬੱਝੇ ਹੋਏ ਬਾਰ-ਬਾਰ ਜਨਮ ਧਾਰਨ ਕਰਦੇ ਹੈ ਔਰ ਮੌਤ ਦੇ ਮਾਰੇ ਹੋਏ ਬਾਰ-ਬਾਰ ਮਰਦੇ ਜਾ ਰਹੇ ਹੈ। ਇਹ ਜਗਤ ਬਾਰ-ਬਾਰ ਮੌਤ ਦੇ ਮੂੰਹ ਵਿੱਚ ਪੈ ਰਿਹਾ ਹੈ। ਮਰ ਭੇ ਨਾ ਜਾਣੈ ਕੋਏ। ਪਰ ਐਸੀ ਮਰਨੀ ਨੂੰ ਕਿਸੇ ਵੀ ਜਾਣਿਆ ਨਹੀਂ ਹੈ। ਐਸੀ ਮੌਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨੇ ਜਾਣਿਆ ਨਹੀਂ, ਕਿਉਂਕਿ ਜੀਵ ਦੀ ਇੱਕ ਤਾਂ ਤਨ ਕਰਕੇ ਮੌਤ ਹੁੰਦੀ ਹੈ, ਇੱਕ ਮਨ ਕਰਕੇ। ਤਨ ਕਰਕੇ ਜਦੋਂ ਸਵਾਸ ਪੂਰੇ ਹੋ ਜਾਂਦੇ ਨੇ, ਪੰਜ ਭੌਤਿਕ ਸਰੀਰ ਛੱਡ ਕਰਕੇ ਚਲਾ ਜਾਂਦਾ ਹੈ, ਇਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ। ਇੱਕ ਮਨ ਕਰਕੇ ਹੈ। ਸਤ ਸੰਗਤ ਜੀ ਆਪਾ ਭਾਵ ਅਭਾਵ ਕਰਨਾ, ਹੰਕਾਰ ਤੋਂ ਰਹਿਤ ਹੋਣਾ, ਆਪਣਤ ਨੂੰ ਮਿਟਾਉਣਾ, ਇਹ ਵੀ ਇੱਕ ਸਤ ਸੰਗਤ ਜੀ ਇੱਕ ਤਰ੍ਹਾਂ ਦੀ ਮੌਤ ਹੈ, ਇੱਕ ਤਰ੍ਹਾਂ ਦਾ ਮਰਨਾ ਹੈ। ਤੋ ਹਜੂਰ ਬਖਸ਼ਿਸ਼ ਕਰਦੇ ਹਨ, ਐਸੀ ਮਰਨੀ ਕਿਸ ਨੇ ਸੰਸਾਰ ਦੇ ਅੰਦਰ ਜਾਰਣਾ ਕੀਤੀ ਹੈ। ਮਰ ਭੇ ਨਾ ਜਾਣਿਆ ਕੋਏ। ਕਿਸੇ ਨੇ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਐਸੀ ਮਰਨੀ ਨੂੰ ਜਾਣੇ ਨਹੀਂ ਜਿਹੜਾ ਜੀਵਤ ਭਾਵ ਤੋਂ ਮਰੀਦਾ ਹੈ। ਹਰ ਕੋਈ ਪ੍ਰਤੱਖ ਕਾਲ ਦੀ ਲਪੇਟ ਵਿੱਚ ਆ ਕਰਕੇ ਤਨ ਕਰਕੇ ਮਰਦਾ ਜਾ ਰਿਹਾ ਹੈ। ਹਰ ਇੱਕ ਜੀਵ ਦੀ ਮਹਾਰਾਜ ਕਹਿੰਦੇ ਮੌਤ ਹੁੰਦੀ ਜਾ ਰਹੀ ਹੈ, ਪਰ ਜਿਹੜਾ ਆਪਣਤ ਭਾਵ ਜੀਵਤ ਭਾਵ ਤੋਂ ਮਰਨਾ ਹੈ, ਐਸੀ ਮਰਨੀ ਨੂੰ ਕਿਸੇ ਜਾਣਿਆ ਨਹੀਂ ਹੈ। ਐਸੀ ਮਰਨੀ ਜੋ ਮਰੈ। ਪਰ ਹਜ਼ੂਰ ਕਹਿੰਦੇ ਹਨ, ਏਦਾਂ ਦੀ ਮਰਨੀ ਜੇਕਰ ਕੋਈ ਮਰਦਾ ਹੈ, ਭਾਵ ਜੇਕਰ ਕੋਈ ਜੀਵਤ ਭਾਵ ਤੋਂ ਮਰਨ ਰੂਪੀ ਮਹਾਰਾਜ ਕਹਿੰਦੇ ਮਰਨੀ ਮਰ ਜਾਂਦਾ ਹੈ। ਬਾਹਰ ਨਾ ਮਰਨਾ ਹੋਏ। ਦੁਬਾਰਾ ਫਿਰ ਉਹਦਾ ਕਦੇ ਵੀ ਸੰਸਾਰ ਦੇ ਵਿੱਚ ਮਰਨਾ ਨਹੀਂ ਹੁੰਦਾ, ਉਹ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗਤ ਜੀ, ਉਸ ਜੀਵ ਦਾ ਸੰਸਾਰ ਦੇ ਵਿੱਚ ਜਨਮ ਹੀ ਨਹੀਂ ਹੋਣਾ ਤੇ ਮੌਤ ਕਿੱਥੋਂ ਆਉਣੀ ਹੈ। ਉਹ ਪਰਮਾਤਮਾ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦਾ ਹੈ। ਤੋ ਸਾਧ ਸੰਗਤ ਜੀ, ਸੰਸਾਰ ਦੇ ਜੀਵਾਂ ਦਾ ਮਰਨਾ ਔਰ ਪਰਮੇਸ਼ਰ ਦੇ ਪਿਆਰਿਆਂ ਦਾ ਪੰਜ ਭੌਤਿਕ ਸਰੀਰ ਨੂੰ ਤਿਆਗਣਾ, ਇਹਦੇ ਵਿੱਚ ਬਹੁਤ ਵੱਡਾ ਅੰਤਰ ਹੈ। ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਵਿੱਚ ਮੁੱਖ ਵਾਕ ਹਨ, ਸਰੀਰ ਕਰਕੇ ਕਿਸੇ ਵੀ ਜੀਵ ਦਾ ਸੰਸਾਰ ਭਰ ਦੇ ਵਿੱਚ ਰਹਿਣਾ ਨਹੀਂ ਬਣਦਾ, ਕਿਸੇ ਵੀ ਜੀਵ ਦਾ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਜੋ ਕੁਝ ਪੈਦਾ ਹੋਇਆ ਹੈ ਸਭ ਕੁਝ ਬਿਨਸਨਹਾਰਾ ਹੈ, ਸਭ ਕੁਝ ਨਾਸ਼ਵਾਨ ਹੈ। ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਸੰਸਾਰ ਦੇ ਵਿੱਚ ਬਣਦਾ। ਆਪੋ ਆਪਣੀ ਵਾਰੀ ਅਨੁਸਾਰ ਜੀਵ ਸੰਸਾਰ ਤੋਂ ਤੁਰੇ ਜਾ ਰਹੇ ਨੇ, ਕਿਉਂਕਿ ਇਹ ਚੱਲੋ ਚੱਲੀ ਦਾ ਮੇਲਾ ਪ੍ਰਮਾਤਮਾ ਨੇ ਲਗਾਇਆ ਹੋਇਆ ਹੈ। ਖੇਡ ਇਦਾਂ ਦੀ ਸੰਸਾਰ ਦੀ ਬਣਾ ਦਿੱਤੀ ਹੈ ਕਿ ਕੋਈ ਸਦੀਵੀ ਕਾਲ ਲਈ ਸਰੀਰ ਕਰਕੇ ਸੰਸਾਰ ਦੇ ਵਿੱਚ ਨਹੀਂ ਰਹਿ ਸਕਦਾ। ਇਦਾਂ ਦਾ ਪਰਮਾਤਮਾ ਨੇ ਪ੍ਰਕਿਰਤੀ ਦੀ ਅਜਿਹੀ ਮਰਜ਼ਾਦਾ ਬਣਾ ਦਿੱਤੀ ਹੈ। ਤੋ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਦੁਬਾਰਾ ਉਹਨਾਂ ਨੂੰ ਮਰਨਾ ਨਹੀਂ ਪੈਂਦਾ, ਪਰ ਮਨਮੁਖਾਂ ਤੇ ਗੁਰਮੁਖਾਂ, ਸੰਸਾਰ ਦੇ ਸਾਖਤ ਜੀਵਾਂ ਤੇ ਬ੍ਰਹਮ ਬੇਤਿਆਂ ਦੇ ਸਰੀਰ ਤਿਆਗਣ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਨਾ, ਬੰਦਗੀ ਕਰਕੇ ਜਿਨ੍ਹਾਂ ਨੇ ਆਪਾ ਭਾਵ ਮਾਰ ਲਿਆ, ਜੀਵਤ ਭਾਵ ਤੋਂ ਮਰਨ ਰੂਪੀ ਮੌਤ ਮਰੇ ਹਨ, ਉਹ ਵੀ ਸਾਧ ਸੰਗਤ ਜੀ ਅਮਰ ਹੋ ਗਏ ਆ, ਅਟਲ ਹੋ ਗਏ ਨੇ। ਉਹਨਾਂ ਨੂੰ ਦੁਬਾਰਾ ਮੌਤ ਨਹੀਂ ਮਾਰ ਸਕੀ, ਦੁਬਾਰਾ ਉਹਨਾਂ ਦਾ ਜਨਮ ਹੀ ਨਹੀਂ ਹੋਇਆ ਸੰਸਾਰ ਦੇ ਅੰਦਰ। ਫਿਰ ਉਹਨਾਂ ਨੂੰ ਕਾਲ ਦੀ ਲਪੇਟ ਵਿੱਚ ਨਹੀਂ ਆਉਣਾ ਪਿਆ। ਇੱਕ ਉਹ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਾਧ ਸੰਗਤ ਜੀ ਜੀਵਤ ਭਾਵ ਤੋਂ ਮਰ ਕਰਕੇ ਅਮਰ ਪਦਵੀ ਨੂੰ ਪ੍ਰਾਪਤ ਕੀਤਾ। ਇੱਕ ਉਹ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਹਨ ਜਿਨ੍ਹਾਂ ਨੇ ਆਪਣੀਆਂ ਜਿੰਦੜੀਆਂ ਧਰਮ ਦੇ ਲੇਖੇ ਲਾ ਦਿੱਤੀਆਂ ਨੇ, ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ, ਆਪਾ ਵਾਰ ਦਿੱਤਾ ਹੈ ਕਾਮ ਤੋਂ। ਉਹ ਵੀ ਸਾਧ ਸੰਗਤ ਜੀ ਅਮਰ ਹੋ ਗਏ ਹੈ। ਉਹ ਭਾਵੇਂ ਸ਼ਹੀਦ ਸਿੰਘ ਹਨ, ਭਾਵੇਂ ਸਿੰਘਣੀਆਂ ਨੇ, ਭਾਵੇਂ ਸਾਧ ਸੰਗਤ ਜੀ ਬਾਲਕ ਹਨ, ਭਾਵੇਂ ਜਵਾਨ ਅਤੇ ਭਾਵੇਂ ਬਜ਼ੁਰਗ ਹਨ, ਕਿਉਂਕਿ
ਸਿੱਖ ਕੌਮ ਦੇ ਅੰਦਰ ਸਾਧ ਸੰਗਤ ਜੀ ਇਤਨੀ ਜ਼ਿਆਦਾ ਸ਼ਹਾਦਤਾਂ ਹੋਈਆਂ ਨੇ। ਜਿਵੇਂ ਅਸੀਂ ਸ਼ਹੀਦੀ ਦਿਹਾੜੇ ਮਨਾਉਂਦੇ ਆ ਨਾ, ਵਿਸ਼ੇਸ਼ ਕਰਕੇ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਉਂਦੇ ਹਾਂ, ਔਰ ਸ਼ਹੀਦਾਂ ਸਿੰਘਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਉਂਦੇ ਹਾਂ, ਜਿਨ੍ਹਾਂ ਨੇ ਕੌਮ ਤੋਂ ਆਪਾ ਵਾਰਿਆ ਹੈ। ਐਸੇ ਸਾਧ ਸੰਗਤ ਜੀ, ਸਾਲ ਭਰ ਦੇ ਵਿੱਚ ਕੋਈ ਵੀ ਐਸਾ ਦਿਨ ਨਹੀਂ ਜਿਸ ਦਿਨ ਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਨਾ ਹੋਈਆਂ ਹੋਣ। ਕਿਉਂਕਿ ਜਿਹੜਾ ਇਹ ਸਿੱਖੀ ਦੀ ਸਾਧ ਸੰਗਤ ਜੀ ਇਮਾਰਤ ਬਣੀ ਹੋਈ ਹੈ ਨਾ, ਇਹ ਮਹੱਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਪਿਆਰ ਵਾਲੇ ਗੁਰਸਿੱਖਾਂ ਨੇ ਉਸਾਰਣਾ ਕੀਤਾ ਹੈ। ਇਹ ਜਿਹੜਾ ਸਿੱਖੀ ਦਾ ਮਹਿਲ ਉਸਾਰਿਆ ਹੋਇਆ ਹੈ, ਇਹ ਇੱਟਾਂ ਦੀ ਥਾਂ ਤੇ ਸਿੱਖਾਂ ਦੇ ਸੀਸ ਲੱਗੇ ਹੋਏ, ਉਹਨਾਂ ਨੇ ਆਪਣਾ ਸ਼ਹਾਦਤਾਂ ਦੇ ਦੇ ਕਰਕੇ ਇਸ ਨੂੰ ਉਸਾਰਣਾ ਕੀਤਾ ਹੈ। ਜਿਵੇਂ ਇੱਟਾਂ ਦੇ ਨਾਲ ਮਹਿਲ ਬਣਾਇਆ ਜਾਂਦਾ ਹੈ, ਇਹ ਸਿੱਖੀ ਦਾ ਮਹਿਲ ਸਾਧ ਸੰਗਤ ਜੀ ਸਿੱਖਾਂ ਨੇ ਆਪਣੇ ਸੀਸ ਦੇ ਬਲੀਦਾਨ ਦੇ ਦੇ ਕਰਕੇ, ਸ਼ਹਾਦਤਾਂ ਪ੍ਰਾਪਤ ਕਰ ਕਰਕੇ ਇਸ ਮਹਿਲ ਨੂੰ ਉਸਾਰਣਾ ਕੀਤਾ ਹੈ। ਹਰ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਸ਼ਹਾਦਤਾਂ ਨੇ, ਪਤਾ ਨਹੀਂ ਕਿੰਨੇ ਕੁ ਸ਼ਹੀਦਾਂ ਨੇ, ਕਿੰਨੇ ਪਿਆਰ ਵਾਲੇ ਸਿੱਖਾਂ ਨੇ ਕੌਮ ਤੋਂ ਪੰਥ ਤੋਂ ਆਪਾ ਕੁਰਬਾਨ ਕਰ ਦਿੱਤਾ ਹੈ। ਭਾਵੇਂ ਸਾਧ ਸੰਗਤ ਜੀ ਵਰਤਮਾਨ ਸਮੇਂ ਦੀ ਗੱਲ ਕਰੀਏ, ਚਾਹੇ ਪੁਰਾਤਨ ਭਾਵ ਕਿਸੇ ਵੀ ਸਮੇਂ ਦੀ, ਕਿਸੇ ਸਦੀ ਦੀ ਗੱਲ ਕਰ ਲਈਏ, ਜਿਸ ਸਦੀ ਵਿੱਚ, ਜਿਸ ਸਮੇਂ ਦੇ ਵਿੱਚ ਸ਼ਹੀਦਾਂ ਨੇ ਸਾਧ ਸੰਗਤ ਜੀ ਆਪਾ ਕੁਰਬਾਨ ਕੀਤਾ ਹੈ, ਜਿਨ੍ਹਾਂ ਸਿੱਖਾਂ ਨੇ, ਜਿਨ੍ਹਾਂ ਸਿੱਖਣੀਆਂ ਨੇ ਆਪਾ ਕੁਰਬਾਨ ਕੀਤਾ, ਧਰਮ ਤੋਂ ਨਿਸ਼ਾਵਰ ਕਰ ਦਿੱਤਾ, ਉਹ ਸਾਧ ਸੰਗਤ ਜੀ ਪਹਿਲਾਂ ਵੀ ਅਮਰ ਸਨ, ਹੁਣ ਵੀ ਅਮਰ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੇ ਅਮਰ ਹੀ ਰਹਿਣਾ ਹੈ। ਐਸੇ ਉਹਨਾਂ ਨੇ ਮਰਨੀ ਮਰਨਾ ਕੀਤਾ ਹੈ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਸੰਸਾਰ ਦੇ ਅੰਦਰ ਉਜਾਗਰ ਰਹੇਗਾ। ਨਹੀਂ ਤਾਂ ਹੋਰ ਸਾਡੇ ਭਾਵੇਂ ਵੱਡੇ ਵਡੇਰੇ ਵੀ ਹੈ ਸੰਸਾਰ ਦੇ ਅੰਦਰ, ਹੋਰ ਵੀ ਬੜੇ ਬੜੇ ਨਾਮਵਰ ਲੋਕ ਹਨ, ਬੜੇ ਧਨਾਢ ਪੁਰਸ਼ ਵੀ ਹਨ, ਬੜੇ ਸੰਸਾਰ ਦੇ ਸੁੱਖਾਂ ਨੂੰ ਮਾਨਣ ਵਾਲੇ ਵੀ ਸਨ, ਪਰ ਉਹਨਾਂ ਨੂੰ ਕੋਈ ਯਾਦ ਥੋੜਾ ਕਰਦਾ। ਉਹਨਾਂ ਨੂੰ ਕੌਣ ਚੇਤੇ ਕਰਦਾ? 2 4 5 7 ਉਹਨਾਂ ਵਾਰ ਉਹਨਾਂ ਦੀ ਬਰਸੀਆਂ ਘਰ ਦੇ ਵਿੱਚ ਪ੍ਰੋਗਰਾਮ ਕਰਕੇ ਫਿਰ ਕੋਈ ਨਹੀਂ ਉਹਨਾਂ ਨੂੰ ਚੇਤੇ ਕਰਦਾ। ਪਰ ਸਦੀਆਂ ਬੀਤ ਗਈਆਂ ਨੇ, ਸ਼ਹੀਦਾਂ ਨੂੰ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਧਰਮ ਤੋਂ ਆਪਾ ਕੁਰਬਾਨ ਕੀਤਾ ਹੈ। ਸਾਧ ਸੰਗਤ ਜੀ, ਮੀਰ ਮਨੂ ਦੀ ਜੇਲ੍ਹ ਦੇ ਵਿੱਚ ਜਿਨ੍ਹਾਂ ਬੀਬੀਆਂ ਨੇ, ਜਿਨ੍ਹਾਂ ਸਿੰਘਣੀਆਂ ਨੇ ਸਵਾ ਮਣ ਦੇ ਪੀਸਣੇ ਪੀਸ ਕਰਕੇ ਖੰਨੇ ਖੰਨੇ ਰੋਟੀ ਦੇ ਟੁਕੜੇ ਤੇ ਗੁਜ਼ਾਰਾ ਕਰਨਾ, ਛੋਟਾ ਜਿਹਾ ਪਿਆਲਾ ਪਾਣੀ ਪੀਣ ਦੇ ਵਾਸਤੇ ਮਿਲਣਾ, ਫਿਰ ਆਪਣੇ ਛੋਟੇ ਛੋਟੇ ਦੁੱਧ ਚੁੰਗਦੇ ਹੋਏ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਕੇ ਫਿਰ ਵੀ ਪ੍ਰਮਾਤਮਾ ਨੂੰ ਕਹਿਣਾ, ਪ੍ਰਮਾਤਮਾ ਤੇਰਾ ਕੀਆ ਮਿੱਠਾ ਲੱਗਾ, ਮਹਾਰਾਜ ਤੁਹਾਡਾ ਭਾਣਾ ਸਾਨੂੰ ਮਿੱਠਾ ਲੱਗਦਾ ਹੈ। ਫਿਰ ਵੀ ਆਖਣਾ, 4 ਪੈਰ ਦਿਹਾੜਾ ਆਪ ਜੀ ਦੇ ਭਾਣੇ ਵਿੱਚ ਸੁੱਖਾਂ ਨਾਲ ਬਤੀਤ ਹੋਇਆ, ਰਾਤਰੀ ਆਈ ਮਹਾਰਾਜ ਆਪ ਜੀ ਦੇ ਭਾਣੇ ਵੀ ਸੁੱਖਾਂ ਦੇ ਨਾਲ ਬਤੀਤ ਹੋਵੇ। ਕਦੇ ਨਹੀਂ ਰੱਬ ਤੇ ਸ਼ਿਕਵਾ ਕੀਤਾ, ਕਦੇ ਨਹੀਂ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਮਿਹਣਾ ਮਾਰਿਆ। ਮਹਾਰਾਜ ਤੇਰੀ ਸਿੱਖੀ ਅੰਮ੍ਰਿਤ ਦੇ ਕਰਕੇ ਮਹਾਰਾਜ ਸਾਡੀ ਅੱਜ ਏਦਾਂ ਦੀ ਹਾਲਤ ਹੋ ਰਹੀ ਹੈ, ਜੋ ਸਾਨੂੰ ਖੰਡੇ ਬਾਟੇ ਦੀ ਦਾਤ ਬਖਸ਼ੀ, ਪਾਹਲ ਬਖਸ਼ੀ ਹੈ, ਸਾਨੂੰ ਸਿੱਖੀ ਦੀ ਦਾਤ ਬਖਸ਼ੀ ਹੈ। ਇਸੇ ਕਰਕੇ ਮਹਾਰਾਜ ਸਾਡੇ ਪਰਿਵਾਰ ਦਾ ਘਾਣ ਬੱਚਾ ਪੀੜ ਦਿੱਤਾ ਗਿਆ। ਕਦੇ ਨਹੀਂ ਸਾਧ ਸੰਗਤ ਜੀ ਉਹਨਾਂ ਪਿਆਰ ਵਾਲੇ ਗੁਰਸਿੱਖਾਂ ਸਿੱਖਣੀਆਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਤੇ ਸ਼ਿਕਵਾ ਕੀਤਾ। ਤੋ ਇਸ ਪ੍ਰਕਾਰ ਜੋ ਆਪਾ ਕੁਰਬਾਨ ਕਰ ਦਿੰਦੇ ਆ ਨਾ, ਸ਼ਹਾਦਤਾਂ ਦਾ ਜਾਮ ਪੀ ਜਾਂਦੇ ਆ, ਸਾਧ ਸੰਗਤ ਜੀ ਉਹਨਾਂ ਨੂੰ ਵਿਰਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ, ਉਹਨਾਂ ਦਾ ਨਾਮ ਅਮਰ ਹੋ ਜਾਂਦਾ ਹੈ। ਤੋ ਹਜੂਰ ਬਖਸ਼ਿਸ਼ ਕਰ ਰਹੇ ਹੈ ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ, ਦੁਬਾਰਾ ਮੌਤ ਉਹਨਾਂ ਨੂੰ ਮਾਰ ਨਹੀਂ ਸਕਦੀ। ਜਿਨ੍ਹਾਂ ਨੇ ਜੀਵਤ ਭਾਵ ਤੋਂ ਮਰਨਾ ਕੀਤਾ, ਜਾਂ ਫਿਰ ਜਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੇ ਕੌਮ ਤੋਂ ਪੰਥ ਤੋਂ ਆਪਾ ਕੁਰਬਾਨ ਕੀਤਾ ਹੈ। ਮਹੱਲਾ ਤੀਜਾ, ਕਿਆ ਜਾਣਾ ਕਿਵ ਮਰਹਿਗੇ। ਹੁਣ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪਾਵਨ ਰਸਨਾ ਤੋਂ ਉਚਾਰਨ ਕਰਕੇ ਗਰੀਬ ਨਵਾਜ ਮਹਾਰਾਜ ਸਿੱਖਾਂ ਦੇ ਪੁੱਛੇ ਹੋਏ ਸਵਾਲ ਦਾ ਜਵਾਬ ਦੇ ਰਹੇ ਹਨ। ਜੋ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਹਿੰਦੇ ਹਨ, ਕਿਆ ਜਾਣਾ ਕਿਵ ਮਰਹਿਗੇ,
ਕੀ ਜਾਣਦਾ ਕੋਈ ਸੰਸਾਰ ਦੇ ਅੰਦਰ ਕਿਵੇਂ ਦੀ ਮੌਤ ਹੋਵੇਗੀ, ਭਾਵ ਕਿਵੇਂ ਸੰਸਾਰ ਤੋਂ ਮਰ ਕਰਕੇ ਜਾਣਾ। ਕਿਉਂਕਿ ਸਾਧ ਸੰਗਤ ਜੀ ਕਈ ਵਾਰ ਬੱਚੇ ਦਾ ਜਨਮ ਵੀ ਨਹੀਂ ਹੁੰਦਾ ਤੇ ਮਾਤਾ ਦੇ ਗਰਭ ਦੇ ਵਿੱਚ ਹੀ ਆਪਣੇ ਜਿਹੜੇ ਸਵਾਸ ਹੈ ਨਾ ਤਿਆਗ ਦਿੰਦਾ। ਕਈ ਵਾਰ ਜਨਮ ਹੁੰਦਿਆਂ ਸਾਰੀ ਬੱਚੇ ਦੀ ਮੌਤ ਹੋ ਜਾਂਦੀ। ਕਈ ਵਾਰ ਬਾਲਕ ਅਵਸਥਾ ਦੇ ਵਿੱਚ ਜਾਂ ਜਵਾਨੀ ਦੀ ਅਵਸਥਾ ਵਿੱਚ ਜਾਂ ਢਲਦੀ ਜਵਾਨੀ ਦੀ ਅਵਸਥਾ ਵਿੱਚ ਮੌਤ ਹੋ ਜਾਂਦੀ, ਜਾਂ ਫਿਰ ਸਾਧ ਸੰਗਤ ਜੀ ਬਿਰਧ ਅਵਸਥਾ ਦੇ ਵਿੱਚ ਫਿਰ ਮੌਤ ਹੁੰਦੀ ਹੈ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਪਤਾ ਨਹੀਂ ਕਿਹੜੇ ਢੰਗ ਦੇ ਨਾਲ ਕਿਵੇਂ ਮੌਤ ਹੋਣੀ ਹੈ, ਕਿਵੇਂ ਸੰਸਾਰ ਦੇ ਵਿੱਚ ਮਰਨਾ ਹੋਵੇਗਾ, ਕੈਸਾ ਮਰਨਾ ਹੋਏ, ਤੇ ਕੈਸਾ ਕਿਦਾਂ ਦਾ ਮਰਨਾ ਹੋਣਾ ਸੰਸਾਰ ਦੇ ਅੰਦਰ। ਹਜੂਰ ਕਹਿੰਦੇ ਏਦਾਂ ਕਦੇ ਵੀ ਮਹਾਰਾਜ ਕਹਿੰਦੇ ਮਨ ਦੇ ਅੰਦਰ ਐਸਾ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਪਤਾ ਨਹੀਂ ਮੌਤ ਕਿਹੜੇ ਵੇਲੇ ਆ ਜਾਣੀ। ਹਰ ਸਮੇਂ ਜੀਵ ਡਰਦਾ ਰਹਿੰਦਾ ਹੈ, ਤਬਕਦਾ ਰਹਿੰਦਾ ਹੈ। ਪਰ ਗੁਰਮਤਿ ਦਾ ਅਸੂਲ ਸੰਸਾਰ ਦੇ ਅਸੂਲਾਂ ਦੇ ਨਾਲੋਂ ਬਹੁਤ ਨਿਵੇਕਲਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਮਰਜ਼ਾਦਾ ਸੰਸਾਰ ਤੋਂ ਬਹੁਤ ਵੱਖਰੀ ਹੈ। ਇੱਥੇ ਤਾਂ ਮਰਨਾ ਪਹਿਲਾਂ ਕਬੂਲਣਾ ਪੈਂਦਾ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਇਹ ਮਰਨਾ ਇੱਥੇ ਪਹਿਲਾਂ ਕਬੂਲਣਾ ਪੈਂਦਾ ਹੈ, ਤਾਂ ਸਾਧ ਸੰਗਤ ਜੀ ਜੀਵਨ ਦੀ ਦਾਤ ਮਿਲਦੀ ਹੈ। ਸੰਸਾਰ ਦੇ ਅੰਦਰ ਜੀਵ ਹਰ ਸਮੇਂ ਜੀਵਨ ਦਾਨ ਮੰਗਦਾ ਹੈ ਤੇ ਮੌਤ ਬਾਅਦ ਵਿੱਚ ਹੁੰਦੀ ਹੈ। ਤੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਮਰਨਾ ਪਹਿਲਾਂ ਕਬੂਲਣਾ ਪੈਂਦਾ, ਫਿਰ ਐਸਾ ਜੀਵਨ ਦਾ ਦਾਨ ਮਿਲਦਾ। ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਐਸਾ ਅਮਰ ਜੀਵਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਐਸਾ ਜੀਵਨ ਮੁਕਤ ਜੀਵਨ ਮੁਕਤੀ ਦਾ ਆਨੰਦ ਮਾਣਦੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ, ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦੇ ਹਨ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਹਜੂਰ ਆਖ ਰਹੇ ਨੇ, ਕਿਆ ਜਾਣਾ ਕਿਵ ਮਰਹਗੇ, ਕੈਸਾ ਮਰਨਾ ਹੋਏ। ਕਿਵੇਂ ਸੰਸਾਰ ਤੋਂ ਜਾਂ ਫਿਰ ਕਦੋਂ ਜਾਣਾ, ਕਿਸ ਢੰਗ ਦੇ ਨਾਲ ਮਰਨਾ ਹੋਵੇਗਾ, ਐਸਾ ਕਦੇ ਵੀ ਮਹਾਰਾਜ ਕਹਿੰਦੇ ਚਿਤਮਣਾ ਨਹੀਂ ਚਾਹੀਦਾ। ਜੇਕਰ ਸਾਹਿਬ ਮਨ ਹੋ ਨਾ ਵਿਸਰੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਜੇ ਕਿਤੇ ਮਾਲਕ ਪਰਮੇਸ਼ਰ ਮਨ ਦੇ ਵਿੱਚੋਂ ਵਿਸਰੇ ਨਾ, ਭਾਵ ਜੀਵਨ ਭਰ ਪਰਮਾਤਮਾ ਦਾ ਸਿਮਰਨ ਕੀਤਾ ਹੋਵੇ। ਕਿਉਂਕਿ ਸਰੀਰ ਕਰਕੇ ਤਾਂ ਭਾਵੇਂ ਕਿਸੇ ਦਾ ਵੀ ਸੰਸਾਰ ਵਿੱਚ ਰਹਿਣਾ ਨਹੀਂ ਬਣਦਾ, ਪਰ ਮਹਾਰਾਜ ਕਹਿੰਦੇ ਜੇਕਰ ਸਾਹਿਬ ਮਨ ਹੋ ਨਾ ਵਿਸਰੈ, ਜੇ ਕਿਤੇ ਮਾਲਕ ਪਰਮਾਤਮਾ ਹਿਰਦੇ ਕਰਕੇ ਵਿਸਰਿਆ ਨਾ ਹੋਵੇ, ਤਾਂ ਸਹਿਲਾ ਮਰਨਾ ਹੋਏ, ਤਾਂ ਸਹਿਲਾ ਸੁਖਾਲਾ ਹੀ ਮਰਨਾ ਹੁੰਦਾ ਹੈ। ਸਾਧ ਸੰਗਤ ਜੀ ਜੋ ਗ੍ਰੰਥਾਂ ਦੇ ਵਿੱਚ ਬਚਨ ਲਿਖੇ ਹੋਏ ਹੈ ਕਿ ਜਿਹੜੇ ਮਨਮੁਖ ਜੀਵ ਹੈ ਨਾ, ਉਹਨਾਂ ਦੀ ਜਦੋਂ ਮੌਤ ਹੁੰਦੀ ਹੈ, ਸਾਖਤ ਪੁਰਸ਼ਾਂ ਦੀ ਇੰਨਾ ਜ਼ਿਆਦਾ ਉਹਨਾਂ ਨੂੰ ਭਿਆਨਕ ਦਰਦ ਹੁੰਦਾ ਹੈ ਕਿ 75,000 ਬਿਛੂਆਂ ਨੇ ਡੰਗ ਮਾਰਿਆ ਹੋਵੇ ਨਾ ਇਕੱਠਿਆਂ ਨੇ ਮਿਲ ਕਰਕੇ, ਇੰਨਾ ਭਿਆਨਕ ਉਹਨਾਂ ਨੂੰ ਦਰਦ ਹੁੰਦਾ ਮਰਨ ਦੇ ਸਮੇਂ। ਸਾਖਤ ਜੀਵਾਂ ਨੂੰ ਜਿਨ੍ਹਾਂ ਨੇ ਕਦੇ ਰੱਬ ਦਾ ਨਾਮ ਨਹੀਂ ਜਪਿਆ ਹੁੰਦਾ, ਇਹ ਗ੍ਰੰਥਾਂ ਵਿੱਚ ਬਚਨ ਲਿਖੇ ਹੋਏ ਹੈ। ਇੱਕ ਬਿਛੂ ਕਿਤੇ ਪੱਥਰ ਨੂੰ ਡੰਗ ਮਾਰੇ ਤੇ ਸੰਖੀਆ ਬਣ ਜਾਂਦਾ ਹੈ। ਬੜਾ ਦਰਦਨਾਕ ਇਹਦਾ ਡੰਗ ਹੈ, ਬੜਾ ਭਿਆਨਕ ਸਾਧ ਸੰਗਤ ਜੀ ਡੰਗ ਹੁੰਦਾ ਬਿਛੂ ਦਾ। ਤੇ 75,000 ਬਿਛੂ ਕੁਹਾਰ ਮਿਲ ਕਰਕੇ ਡੰਗ ਮਾਰਨ ਤਾਂ ਦੋਦਰ ਵਾਲੇ ਮਹਾਂਪੁਰਖ ਹੋਏ ਨੇ। ਉਹਨਾਂ ਨੂੰ ਪ੍ਰੇਮੀਆਂ ਨੇ ਸਵਾਲ ਕੀਤਾ ਸੀ ਕਿ ਸੰਸਾਰ ਦੇ ਅੰਦਰ ਗੁਰਮੁਖਾਂ ਤੇ ਮਨਮੁਖਾਂ ਦਾ ਮਰਨਾ ਕਿਵੇਂ ਹੁੰਦਾ। ਕਹਿੰਦੇ ਜਿਹੜੇ ਗੁਰਮੁਖ ਹਨ ਉਹ ਤਾਂ ਇਹੋ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਚਲੇ ਜਾਂਦੇ, ਜਿਵੇਂ ਸੱਪ ਕਰਕੁੰਜ ਨੂੰ ਛੱਡ ਕੇ ਚਲਾ ਜਾਂਦਾ। ਉਹਨੂੰ ਕੋਈ ਤਕਲੀਫ ਨਹੀਂ ਹੁੰਦੀ, ਕੋਈ ਦਰਦ ਨਹੀਂ ਹੁੰਦੀ। ਸਾਧ ਸੰਗਤ ਜੀ ਆਪਣੇ ਕਰਕੁੰਜ ਲਾ ਕੇ ਤੇ ਚਲਾ ਜਾਂਦਾ ਹੈ। ਐਸਾ ਕਹਿੰਦੇ ਗੁਰਮੁਖਾਂ ਦਾ ਸੰਸਾਰ ਦੇ ਅੰਦਰ ਸਰੀਰ ਨੂੰ ਤਿਆਗਣਾ ਹੁੰਦਾ ਹੈ। ਨਾ ਤਾਂ ਸੰਸਾਰ ਦੇ ਵਿੱਚ ਆਉਣ ਸਮੇਂ ਕੋਈ ਪੀੜਾ ਹੈ, ਨਾ ਜੀਵਨ ਕਾਲ ਦੌਰਾਨ ਸਮੇਂ ਉਹਨਾਂ ਨੂੰ ਕੋਈ ਦੁੱਖ ਹੈ, ਹਿਰਦਾ ਉਹਨਾਂ ਦਾ ਅਡੋਲ ਰਹਿੰਦਾ ਹੈ, ਤੇ ਨਾ ਹੀ ਮਰਨ ਸਮੇਂ ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਪੀੜਾ ਸਤਾਉਂਦੀ ਹੈ। ਐਸਾ ਇਹ ਗੁਰਮੁਖਾਂ ਦਾ ਮਰਨਾ ਹੈ। ਪਰ ਕਹਿੰਦੇ ਜਿਹੜੇ ਮਨਮੁਖ ਸਾਖਤ ਜੀਵ ਹੈ ਨਾ, ਕਹਿੰਦੇ ਜਿਵੇਂ ਕੰਡਿਆਂ ਵਾਲੀ ਕੰਡਿਆਲ ਵਾਲੀ ਤਾਰ ਹੋਵੇ ਨਾ, ਮੂੰਹ ਦੇ ਥਾਣੀ ਪਾ ਕੇ ਤੇ ਮਲ ਕਿਰਿਆ ਦੇ ਰਾਹੀਂ ਬਾਹਰ ਕੱਢੀ ਜਾਵੇ, ਸਾਰੀਆਂ ਅੰਤੜੀਆਂ ਬਾਹਰ ਆ ਜਾਂਦੀਆਂ ਨੇ। ਸਾਖਤ ਮਨਮੁਖ ਜੀਵਾਂ ਨੂੰ ਇੰਨੀ ਜ਼ਿਆਦਾ ਦਰਦ ਹੁੰਦੀ, ਇੰਨਾ ਤਕਲੀਫ ਹੁੰਦੀ ਹੈ
ਜਦੋਂ ਉਹਨਾਂ ਦੀ ਮੌਤ ਹੁੰਦੀ ਹੈ। ਮੁਖ ਦੇ ਥਾਣੀ ਕੰਡਿਆਲਾ ਪਾ ਕੇ ਤੇ ਸਾਧ ਸੰਗਤ ਜੀ ਮਲ ਕਿਰਿਆ ਦੀ ਰਾਹੀਂ ਬਾਹਰ ਕੱਢਿਆ ਜਾਵੇ। ਤੋ ਇਸ ਪ੍ਰਕਾਰ ਇਹ ਮਨਮੁਖਾਂ ਤੇ ਗੁਰਮੁਖਾਂ ਦਾ ਸੰਸਾਰ ਦੇ ਵਿੱਚੋਂ ਜਾਣਾ ਬਹੁਤ ਵੱਡਾ ਅੰਤਰ ਹੈ। ਤਾਂ ਹੀ ਹਜੂਰ ਕਹਿੰਦੇ ਹਨ, ਜੇ ਕਿਤੇ ਪ੍ਰਮਾਤਮਾ ਹਿਰਦਿਓ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਵੇ, ਫਿਰ ਸੁਖਾਲਾ ਹੀ ਮਰਨਾ ਹੋ ਜਾਂਦਾ। ਜੀਵ ਨੂੰ ਦੁਖੀ ਨਹੀਂ ਹੋਣਾ ਪੈਂਦਾ। ਤੇ ਸਹਿਲਾ ਅਰਥ ਹੈ ਲਾਹੇ ਦੇ ਸਹਿਤ। ਸਹਿਤ ਲਾਹੇ ਦੇ ਸਾਧ ਸੰਗਤ ਜੀ, ਉਹਨਾਂ ਜੀਵਾਂ ਗੁਰਮੁਖਾਂ ਦਾ ਮਰਨਾ ਹੁੰਦਾ। ਉਹ ਜੀਵਨ ਦੀ ਸਫਲਤਾ ਰੂਪੀ ਲਾਹਾ ਖੱਟ ਕਰਕੇ ਸੰਸਾਰ ਤੋਂ ਜਾਂਦੇ ਹੈ। ਕਿਉਂਕਿ ਹਜੂਰ ਦੇ ਮੁਖ ਵਾਕ ਹਨ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਉਹਨਾਂ ਗੁਰਮੁਖਾਂ ਨੇ ਆਪਣਾ ਅੱਗਾ ਸਵਾਰ ਕਰਕੇ ਫੇਰ ਹੀ ਸੰਸਾਰ ਤੋਂ ਕੂਚ ਕਰਨਾ ਕੀਤਾ। ਜਿੱਥੇ ਇਹ ਲੋਕ ਸਵਾਰੇ ਨਾ, ਸੰਸਾਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਪਰਲੋਕ ਵੀ ਉਹਨਾਂ ਦਾ ਸਵਾਰਿਆ ਜਾਂਦਾ ਹੈ। ਲੋਕ ਪਰਲੋਕ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ, ਉਹਨਾਂ ਦਾ ਜਸ ਗਾਇਆ ਜਾਂਦਾ ਹੈ, ਉਹਨਾਂ ਨੂੰ ਮਾਣ ਸਤਿਕਾਰ ਮਿਲਦਾ। ਪਰਮਾਤਮਾ ਦੇ ਘਰ ਵਿੱਚ ਵੀ, ਇਸ ਲੋਕ ਦੇ ਵਿੱਚ ਵੀ ਉਹ ਸਤਿਕਾਰੇ ਜਾਂਦੇ ਹਨ। ਤੋ ਹਜੂਰ ਕਹਿੰਦੇ ਹਨ, ਤਾਂ ਸਹਿਲਾ ਮਰਨਾ ਹੋਏ, ਜੇ ਕਿਤੇ ਪਰਮਾਤਮਾ ਹਿਰਦਿਓ ਨਾ ਵਿਸਰੇ। हे ਗੁਰਸਿੱਖੋ, ਫਿਰ ਲਾਹੇ ਦੀ ਸਹਿਤ ਮਹਾਰਾਜ ਕਹਿੰਦੇ ਮਰਨਾ ਹੁੰਦਾ। ਜੀਵਨ ਮੁਕਤੀ ਦਾ ਆਨੰਦ ਰੂਪੀ ਲਾਹਾ ਵੀ ਗੁਰਮੁਖ ਪਿਆਰੇ ਮਾਣ ਲੈਂਦੇ ਆ। ਤੇ ਸਰੀਰ ਨੂੰ ਤਿਆਗ ਕਰਕੇ, ਸੱਪ ਦੀ ਤਰ੍ਹਾਂ ਸਰੀਰ ਰੂਪੀ ਕਰਕੁੰਜ ਨੂੰ ਤਿਆਗ ਕੇ ਪਰਮਾਤਮਾ ਦੇ ਸਰੂਪ ਦਾ ਆਨੰਦ ਵੀ ਫਿਰ ਮਾਣਦੇ ਹਨ। ਐਸਾ ਸ਼੍ਰੋਮਣੀ ਤੇ ਸਭ ਤੋਂ ਪਰਮ ਲਾਹਾ ਉਹਨਾਂ ਨੂੰ ਮਿਲਦਾ ਹੈ। ਮਰਨ ਤੇ ਜਗਤ ਡਰੈ, ਪਰ ਸਾਰਾ ਜਗਤ ਕਹਿੰਦੇ ਮਰਨ ਤੋਂ ਡਰਦਾ ਪਿਆ। ਹਰ ਕੋਈ ਡਰਦਾ। ਜਗ ਮਰਨ ਦਾ ਭਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਸਤਿਗੁਰੂ ਜੀ ਕਹਿੰਦੇ ਜਗਤ ਮਰਨ ਤੋਂ ਬਾਰ-ਬਾਰ ਡਰਦਾ, ਕਿਤੇ ਮੇਰੀ ਮੌਤ ਨਾ ਹੋ ਜਾਵੇ। ਪਤਾ ਵੀ ਹੈ ਕਿ ਮੌਤ ਅਟਲ ਸੱਚਾਈ ਹੈ, ਪਰ ਫਿਰ ਵੀ ਬਾਰ-ਬਾਰ ਡਰਦਾ ਰਹਿੰਦਾ। ਜੇ ਕਿਤੇ ਕੋਈ ਮੌਤ ਦਾ ਨਾਂ ਲੈ ਦੇਵੇ ਨਾ, ਮਰਨ ਦੀ ਕੋਈ ਗੱਲ ਕਰੇ, ਤੇ ਸੰਸਾਰ ਦੇ ਲੋਕ ਬੋਲਦੇ ਕਹਿੰਦੇ ਨਾ ਸ਼ੁਭ ਬਚਨ ਬੋਲਿਆ ਕਰੋ, ਇਦਾਂ ਦੇ ਬਚਨ ਨਹੀਂ ਕਰਨੇ ਚਾਹੀਦੇ। ਪਰ ਹੈ ਤੇ ਅਟਲ ਸੱਚਾਈ ਹੈ ਨਾ, ਪਤਾ ਵੀ ਹੈ, ਪਰ ਮਨ ਫਿਰ ਵੀ ਮੰਨਦਾ ਨਹੀਂ। ਮਨ ਸੁਣਨ ਤੋਂ ਵੀ ਅਵੇਸਲਾ ਹੋ ਜਾਂਦਾ, ਮੰਨਣ ਦੀ ਤਾਂ ਬੜੀ ਦੂਰ ਦੀ ਗੱਲ ਹੈ। ਸੁਣਿਆ ਜਾਂਦਾ ਪਹਿਲਾਂ, ਫਿਰ ਮੰਨਣ ਕੀਤਾ ਜਾਂਦਾ, ਤੇ ਮਨ ਮੰਨਦਾ ਹੀ ਨਹੀਂ ਹੈ। ਇਸ ਗੱਲ ਤੋਂ ਸੁਣਨ ਤੋਂ ਵੀ ਬਾਰ-ਬਾਰ ਭੱਜਦਾ ਕਿ ਨਾ ਭਲਿਆ, ਮਰਨ ਦੀਆਂ ਗੱਲਾਂ ਨਾ ਸਾਡੇ ਲਾਗੇ ਕਰਿਆ ਕਰੋ, ਇਹ ਮੌਤ ਦੀਆਂ ਗੱਲਾਂ ਨਾ ਸਾਡੇ ਕੋਲ ਬੈਠ ਕੇ ਸੁਣਾਇਆ ਕਰੋ। ਇਦਾਂ ਦੀ ਸਾਧ ਸੰਗਤ ਜੀ ਸਾਡੀ ਹਾਲਤ ਹੈ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਆਖ ਰਹੇ ਨੇ, ਮਰਨਾ ਤੇ ਜਗਤ ਡਰੈ। ਇਹ ਜਗਤ ਮਹਾਰਾਜ ਕਹਿੰਦੇ ਮਰਨੇ ਤੋਂ ਬਾਰ-ਬਾਰ ਡਰਦਾ, ਕਿਤੇ ਮੇਰੀ ਮੌਤ ਨਾ ਹੋ ਜਾਵੇ। ਇਹ ਸੰਸਾਰ ਦੇ ਜੀਵਾਂ ਦੀ ਇਦਾਂ ਦੀ ਹਾਲਤ ਹੈ। ਜੀਵਿਆ ਲੋੜੈ ਸਭ ਕੋਏ, ਹਰ ਕੋਈ ਲੋੜੈ, ਚਾਹੁੰਦਾ ਹੈ ਕਿ ਮੈਨੂੰ ਲੰਬਾ ਸਮਾਂ ਜ਼ਿੰਦਗੀ ਵੀ ਸੰਸਾਰ ਦੇ ਅੰਦਰ ਮਿਲੇ, ਲੰਬੀਆਂ ਉਮਰਾਂ ਮਾਣਾ। ਤੇ ਸਾਧ ਸੰਗਤ ਜੀ, ਸਾਡੇ ਜਿਹੜੇ ਬਜ਼ੁਰਗ ਹਨ, ਉਹ ਵੀ ਅੱਗੇ ਸਾਧ ਸੰਗਤ ਜੀ ਆਪਣੇ ਪੁੱਤਰਾਂ ਨੂੰ, ਆਪਣੇ ਪੋਤਰਿਆਂ ਪੜਪੋਤਰਿਆਂ ਨੂੰ ਅਸੀਸਾਂ ਵੀ ਇਦਾਂ ਦੀਆਂ ਦਿੰਦੇ ਆ ਕਿ ਸੰਸਾਰ ਦੇ ਵਿੱਚ ਲੰਬੀ ਉਮਰਾਂ ਤੁਸੀਂ ਮਾਨਣਾ ਕਰੋ, ਤੁਹਾਡੀ ਲੰਬੀ ਆਰਬਲਾ ਹੋਣਾ ਕਰੇ। ਇਹ ਨਹੀਂ ਕਦੇ ਵੀ ਅਸੀਸ ਦਿੰਦੇ ਕਿ ਤੁਹਾਨੂੰ ਪਰਮੇਸ਼ਰ ਚੇਤੇ ਆਵੇ, ਪਰਮਾਤਮਾ ਦੀ ਯਾਦ ਤੁਹਾਡੇ ਹਿਰਦੇ ਵਿੱਚ ਵਸ ਜਾਵੇ, ਤੁਹਾਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਘਰ ਦੇ ਵਿੱਚੋਂ ਪ੍ਰਾਪਤ ਹੋਵੇ। ਕੇਵਲ ਮਹਾਰਾਜ ਕਹਿੰਦੇ ਲੰਬੇਰੀ ਆਰਬਲਾ, ਲੰਬਾ ਸਮਾਂ ਸੰਸਾਰ ਦੇ ਵਿੱਚ ਜਿਉਣਾ, ਇਹੋ ਹੀ ਬਾਰ-ਬਾਰ ਲੋੜਦੇ ਰਹਿੰਦੇ ਹਨ। ਪਰ ਸਤਿਗੁਰੂ ਜੀ ਦਾ ਮੁਖ ਵਾਕ ਹੈ, ਜੇ ਕਿਤੇ ਕਰੋੜਾਂ ਬਰਸ ਵੀ ਕੋਈ ਆਪਣੀ ਜ਼ਿੰਦਗੀ ਸੰਸਾਰ ਦੇ ਅੰਦਰ ਜਿਉ ਲਵੇ ਨਾ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਸਗਲੇ ਔਦ ਬਿਰਥਾਨਦ, ਸਾਰੀ ਬਿਰਥਾ ਹੈ, ਸਾਰੀ ਅਕਾਰਤ ਹੈ। ਉਵੇਂ ਤਾਂ 100 ਕੁ ਸਾਲ ਦੀ ਕਲਯੁਗ ਦੇ ਸਮੇਂ ਵਿੱਚ ਇਹ ਸਾਧ ਸੰਗਤ ਜੀ ਜਿਹੜੀ ਜੀਵ ਦੀ ਆਰਬਲਾ ਇਹ ਮੰਨੀ ਗਈ ਹੈ। ਨਹੀਂ ਤਾਂ ਸਤਜੁਗ ਦੇ ਵਿੱਚ 1-1 ਲੱਖ ਵਰਾ ਜੀਵਾਂ ਦੀ ਉਮਰ ਹੋਇਆ ਕਰਦੀ ਸੀ, 10-10 ਗੁਣਾ ਘਟਦੀ ਗਈ ਹੈ। ਫਿਰ 10,000 ਤ੍ਰੇਤੇ ਵਿੱਚ, ਦੁਆਪਰ ਦੇ ਵਿੱਚ 1,000 ਵਰਾ ਹੁੰਦੀ ਸੀ ਲੋਕਾਂ ਦੀ। ਕਲਯੁਗ ਦੇ ਸਮੇਂ ਵਿੱਚ ਮਿਥੀ ਹੋਈ 100 ਕੁ ਸਾਲ, ਪਰ ਇਹ ਵੀ ਕੋਈ ਵਿਰਲਾ ਹੀ ਭੋਗਦਾ। ਇੰਨੀਆਂ ਭਿਆਨਕ ਬਿਮਾਰੀਆਂ ਲੱਗ ਚੁੱਕੀਆਂ ਨੇ
ਕਿ 100 ਸਾਲ ਵੀ ਕੋਈ ਵਿਰਲਾ ਹੀ ਸਾਧ ਸੰਗਤ ਜੀ ਆਰਬਲਾ ਭੋਗਦਾ ਹੈ, ਨਹੀਂ ਤੇ ਬਸ 60 70 ਤੋਂ ਬਾਅਦ ਉਸੇ ਵੇਲੇ ਚਲਾਣਾ ਹੋ ਜਾਂਦਾ, ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਜੀਵ ਤੁਰ ਜਾਂਦਾ ਹੈ। ਤੋ ਰਹੋ ਵਿਚਾਰ ਹੀ ਵੱਖਰਾ ਵਿਸ਼ਾ ਹੈ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਆਖ ਰਹੇ ਹੈ ਕਿ ਸੰਸਾਰ ਦੇ ਜਿਹੜੇ ਜੀਵ ਹੈ ਨਾ, ਮਰਨਾ ਤੇ ਜਗਤ ਡਰੈ, ਜੀਵਿਆ ਲੋੜ ਹੈ ਸਭ ਕੋਏ। ਹਰ ਕੋਈ ਜੀਵਨ ਸੰਸਾਰ ਦੇ ਅੰਦਰ ਲੋੜਦਾ। ਮਹਾਰਾਜ ਮੇਰੀ ਜ਼ਿੰਦਗੀ ਲੰਬੀ ਹੋਵੇ, ਬਹੁਤਾ ਲੰਬੇਰਾ ਸਮਾਂ ਸੰਸਾਰ ਦੇ ਵਿੱਚ ਮੈਂ ਜਿਉਂਦਾ ਰਹਾ। ਪਰ ਜੋ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਮਰਜ਼ਾਦਾ ਹੈ, ਗੁਰਮਤਿ ਦੀ ਕਸਵੱਟੀ ਇਸ ਸੰਸਾਰ ਦੇ ਨਾਲ ਬਹੁਤ ਵੱਖਰੀ ਨਿਵੇਕਲੀ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਮ ਆਨੰਦ ਸਰੂਪ ਦੀ ਪ੍ਰਾਪਤੀ ਹੋ ਜਾਵੇ, ਐਸੀ ਮੌਤ ਨੂੰ ਹਰ ਸਮੇਂ ਮਰਨ ਨੂੰ ਗੁਰਮੁਖ ਪਿਆਰੇ ਲੋਚਦੇ ਰਹਿੰਦੇ ਐ। ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਇੱਕ ਖਿਡੌਣੇ ਦੀ ਤਰ੍ਹਾਂ ਜਾਣ ਕਰਕੇ ਕਿ ਪਤਾ ਨਹੀਂ ਸਰੀਰ ਰੂਪੀ ਘੜੇ ਨੇ ਕਿਹੜੇ ਵੇਲੇ ਭੱਜ ਜਾਣਾ। ਸਾਧ ਸੰਗਤ ਜੀ ਦੇ ਨਾਲ ਕਦੇ ਵੀ ਪਿਆਰ ਨਹੀਂ ਕਰਦੇ, ਕਦੇ ਮੋਹ ਨਹੀਂ ਕਰਦੇ ਸਰੀਰ ਦੇ ਨਾਲ, ਹੋਰਾਂ ਦੇ ਨਾਲ, ਤਾਂ ਕਿ ਆਪਣੇ ਸਰੀਰ ਰੂਪੀ ਘੜੇ ਦੇ ਨਾਲ ਵੀ ਕਦੇ ਪਿਆਰ ਨਹੀਂ ਕਰਦੇ ਕਿ ਪ੍ਰਮਾਤਮਾ ਨੇ ਪਤਾ ਨਹੀਂ ਕਿਹੜੇ ਵੇਲੇ ਸੱਦਾ ਦੇ ਦੇਣਾ, ਪਤਾ ਨਹੀਂ ਕਿਹੜੇ ਵੇਲੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਬੁਲਾ ਲੈਣਾ। ਫਿਰ ਕਾਹਦਾ ਇਹਦੇ ਨਾਲ ਮੋਹ ਕਰਨਾ ਜੇ ਇਸ ਨੇ ਮੇਰੇ ਨਾਲ ਹੀ ਨਹੀਂ ਜਾਣਾ। ਤਾਂ ਮਹਾਰਾਜ ਸਾਹਿਬ ਜੀ ਬਚਨ ਕਰਦੇ ਆ ਗੁਰਬਾਣੀ ਅੰਦਰ, ਘੱਲੇ ਆਵਹਿ ਨਾਨਕਾ ਸੱਦੇ ਉਠੀ ਜਾਹੇ। ਜੇ ਪ੍ਰਮਾਤਮਾ ਦਾ ਘੱਲਿਆ ਹੋਏ ਸੰਸਾਰ ਵਿੱਚ ਜੀਵ ਆਉਂਦਾ ਹੈ, ਆਪਣੇ ਬਲ ਦੇ ਨਾਲ, ਆਪਣੇ ਯਤਨ ਦੇ ਨਾਲ, ਆਪਣੀਆਂ ਸ਼ਕਤੀਆਂ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਸੰਸਾਰ ਦੇ ਵਿੱਚ ਜਨਮ ਲੈ ਸਕਦਾ। ਇਸ ਸੰਸਾਰ ਦੇ ਵਿੱਚ ਰਹਿ ਵੀ ਕਿਸੇ ਢੰਗ ਤਰੀਕੇ ਦੇ ਨਾਲ ਨਹੀਂ ਸਕਦਾ। ਜੇ ਭੇਜਿਆ ਹੋਇਆ ਪ੍ਰਮਾਤਮਾ ਦਾ ਸੰਸਾਰ ਵਿੱਚ ਆਉਂਦਾ ਹੈ ਤੇ ਪ੍ਰਮਾਤਮਾ ਦਾ ਸੱਦਾ ਆਉਣੇ ਤੇ ਸੰਸਾਰ ਤੋਂ ਜਾਣਾ ਵੀ ਜ਼ਰੂਰ ਬਰ ਜ਼ਰੂਰ ਪੈਂਦਾ ਹੈ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਹੈ, ਜੀਵਿਆ ਲੋੜ ਹੈ ਸਭ ਕੋਏ। ਹੈ ਗੁਰਸਿੱਖੋ, ਹਰ ਕੋਈ ਜੀਵਨ ਹੀ ਬਾਰ-ਬਾਰ ਲੋੜਦਾ ਰਹਿੰਦਾ ਹੈ ਕਿ ਮੈਂ ਲੰਬਾ ਸਮਾਂ ਸੰਸਾਰ ਵਿੱਚ ਜ਼ਿੰਦਗੀ ਜਿਉਵਾਂ। ਗੁਰ ਪ੍ਰਸਾਦੀ ਜੀਵਤ ਮਰੈ, ਪਰ ਕੋ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਜਿਹੜਾ ਗੁਰੂ ਕਿਰਪਾ ਦੁਆਰਾ ਜੀਵਤ ਭਾਵ ਤੋਂ ਮਰਦਾ ਹੈ। ਉਹ ਜਿਉਂਦਿਆਂ ਹੀ ਸਾਧ ਸੰਗਤ ਜੀ ਗੁਰਮੁਖ ਪਿਆਰੇ ਵੀ ਮਰਦੇ, ਜਿਉਂਦਿਆਂ ਹੀ ਪਾਰੋ ਜੀਵਤ ਭਾਵ ਤੋਂ ਮਰਦੇ ਹੈ। ਹੰਕਾਰ ਤੋਂ ਰਹਿਤ ਹੋ ਜਾਂਦੇ ਹਨ, ਆਪਣਤ ਨੂੰ ਮਿਟਾ ਲੈਂਦੇ ਐ। ਸਤਿਗੁਰਾਂ ਦੀ ਕਿਰਪਾ ਦੁਆਰਾ ਕੋ ਵਿਰਲਾ ਹੈ ਗੁਰਮੁਖ ਪਿਆਰਾ ਜਿਸ ਨੇ ਜੀਵਤ ਭਾਵ ਤੋਂ ਮਰਨ ਰੂਪੀ ਮੌਤੇ ਮਰਨਾ ਕੀਤਾ ਹੈ। ਹੁਕਮ ਬੂਝੈ ਸੋਏ, ਉਹੋ ਹੀ ਵਡਭਾਗਾ ਪੁਰਖ ਪਰਮਾਤਮਾ ਜੀ ਦੇ ਹੁਕਮ ਨੂੰ ਬੁੱਝਦਾ ਹੈ ਜਿਹੜਾ ਜੀਵਤ ਭਾਵ ਤੋਂ ਮਰਨ ਰੂਪੀ ਮੌਤੇ ਮਰਦਾ। ਨਹੀਂ ਤਾਂ ਮਹਾਰਾਜ ਕਹਿੰਦੇ ਕਬੀਰਾ, ਮਰਤਾ ਮਰਤਾ ਜਗ ਮੋਆ। ਇਹ ਜਗਤ ਸਾਰਾ ਮਰਦਾ ਮਰਦਾ ਮੌਤ ਦੇ ਮੂੰਹ ਵਿੱਚ ਬਾਰ-ਬਾਰ ਪਈ ਜਾ ਰਿਹਾ ਹੈ, ਪਰ ਉਹ ਮਰਨੀ ਨੂੰ ਕਿਸੇ ਵੀ ਜਾਣਿਆ ਨਹੀਂ ਹੈ, ਜਿਸ ਕਰਕੇ ਦੁਬਾਰਾ ਮਰਨਾ ਨਹੀਂ ਪੈਂਦਾ, ਜਿਸ ਕਰਕੇ ਅਮਰ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਕੋਈ ਵਿਰਲਾ ਗੁਰਮੁਖ ਪਿਆਰਾ ਹੈ ਜਿਸ ਨੇ ਗੁਰੂ ਕਿਰਪਾ ਦੇ ਪਾਤਰ ਬਣਨਾ ਕੀਤਾ ਹੈ। ਮਹਾਰਾਜ ਕਹਿੰਦੇ ਉਸੇ ਨੇ ਵਾਹਿਗੁਰੂ ਜੀ ਦੇ ਹੁਕਮ ਨੂੰ ਬੁੱਝਿਆ ਹੈ। ਨਾਨਕ ਐਸੀ ਮਰਨੀ ਜੋ ਮਰੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜੋ ਗੁਰਮੁਖ ਜਨ ਹਨ, ਐਸੀ ਮਰਨੀ ਉਹੀ ਮਹਾਰਾਜ ਕਹਿੰਦੇ ਮਰਦੇ ਐ। ਭਾਵ ਜੀਵਤ ਭਾਵ ਤੋਂ ਮਰਨ ਰੂਪ ਜਿਹੜੀ ਮੌਤੇ ਮਰਨਾ ਹੈ, ਸੰਸਾਰ ਦੇ ਵੱਲੋਂ ਮਰ ਕੇ ਤੇ ਪ੍ਰਮਾਤਮਾ ਦੇ ਵੱਲ ਜਿਉਣਾ। ਜਿਹੜਾ ਮਨੁੱਖ ਸਾਧ ਸੰਗਤ ਜੀ ਜੀਵਤ ਭਾਵ ਤੋਂ ਮਰਦਾ ਹੈ ਨਾ, ਉਹ ਸੰਸਾਰ ਦੇ ਵੱਲੋਂ ਮਰ ਜਾਂਦਾ ਹੈ। ਭਾਵੇਂ ਸਰੀਰ ਕਰਕੇ ਤੁਰਿਆ ਫਿਰਦਾ, ਸਵਾਦ ਚੱਲਦੇ ਐ, ਸੰਸਾਰ ਦੇ ਵੱਲੋਂ ਮਰ ਜਾਂਦਾ ਹੈ, ਪ੍ਰਮਾਤਮਾ ਦੇ ਵੱਲ ਜਿਉਂਦਾ ਹੈ। ਤੇ ਜਦੋਂ ਤੱਕ ਆਪਣਤ ਦੇ ਸਹਿਤ ਰਹਿੰਦਾ, ਉਦੋਂ ਪ੍ਰਮਾਤਮਾ ਵੱਲੋਂ ਮਰਿਆ ਹੁੰਦਾ ਤੇ ਸੰਸਾਰ ਦੇ ਵੱਲ ਜਿਉਂਦਾ, ਕਿਉਂਕਿ ਉਦੋਂ ਸੰਸਾਰ ਚੇਤੇ ਹੁੰਦਾ, ਧਨ ਪਦਾਰਥ ਚੇਤੇ ਹੁੰਦੇ ਐ। ਜੋ ਸੰਸਾਰ ਦੇ ਸੁੱਖ ਉਸ ਜੀਵ ਨੂੰ ਚੇਤੇ ਹੁੰਦੇ ਨੇ, ਆਪਣਾ ਪਰਿਵਾਰ, ਆਪਣਾ ਸਰੀਰ ਸਭ ਕੁਝ ਚੇਤਾ ਹੁੰਦਾ ਹੈ, ਪਰ ਪ੍ਰਮਾਤਮਾ ਭੁੱਲਾ ਹੁੰਦਾ ਹੈ। ਪ੍ਰਮਾਤਮਾ ਨਹੀਂ ਚੇਤੇ ਆਉਂਦਾ, ਪਰਮੇਸ਼ਰ ਦੇ ਵੱਲੋਂ ਮਰਿਆ ਹੁੰਦਾ। ਤੇ ਜਦੋਂ ਇਹਦੇ ਤੋਂ ਉਲਟ ਹੋ ਕਰਕੇ ਜਦੋਂ ਤਬਦੀਲ ਹੋ ਜਾਂਦਾ, ਸੰਸਾਰ ਦੇ ਵੱਲੋਂ ਮਰਦਾ, ਆਪਾ ਭਾਵ ਅਭਾਵ ਕਰ ਲੈਂਦਾ, ਫਿਰ ਕੇਵਲ ਤਾਂ ਕੇਵਲ ਪ੍ਰਮਾਤਮਾ ਹੀ ਚੇਤੇ ਰਹਿੰਦਾ।
ਫਿਰ ਪਰਮੇਸ਼ਰ ਦੇ ਪਿਆਰ ਦੇ ਵਿੱਚ ਭੇਜਿਆ ਹੋਇਆ, ਪਰਮੇਸ਼ਰ ਦੀ ਯਾਦ ਵਿੱਚ ਹੀ ਹਰ ਸਮੇਂ ਜੁੜਿਆ ਰਹਿੰਦਾ ਹੈ। ਸੋ ਹਜੂਰ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਨਾਨਕ ਐਸੀ ਮਰਨੀ ਜੋ ਮਰੈ। ਮਹਾਰਾਜ ਕਹਿੰਦੇ ਜੇ ਇਦਾਂ ਦੀ ਜੀਵਤ ਭਾਅ ਤੋਂ ਮਰਨੀ ਤੋਂ ਕੋਈ ਮਰਦਾ ਹੈ ਤਾ ਸਦ ਜੀਵਨ ਹੋਏ। ਤਾਂ ਫਿਰ ਸਦੀਵੀ ਕਾਲ ਉਸ ਜੀ ਗੁਰਮੁਖ ਪਿਆਰੇ ਨੂੰ ਜੀਵਨ ਦਾਨ ਮਿਲ ਜਾਂਦਾ ਹੈ। ਸਦੀਵੀ ਕਾਲ ਜਿਵੇਂ ਸੰਸਾਰ ਦੇ ਇਹ ਸਾਧ ਸੰਗਤ ਦੀ ਰੀਤੀ ਹੈ, ਸਾਡੇ ਬਜ਼ੁਰਗ ਇਦਾਂ ਦੇ ਬੋਲ ਬੋਲਿਆ ਕਰਦੇ ਸਨ ਕਿ ਜਿਹੜਾ ਸੰਸਾਰ ਰੂਪੀ ਹੈ ਮੇਲਾ ਲੱਗਾ ਹੈ ਨਾ, ਇਹ ਜਾਣੋ ਕਿ ਜਿਉਂਦਿਆਂ ਦਾ ਹੀ ਮੇਲਾ ਹੈ। ਕਈ ਤਾਂ ਕਹਾਵਤਾਂ ਵੀ ਕਵਿਤਾ ਬਣਾ ਕਰਕੇ ਵੀ ਬੋਲਿਆ ਕਰਦੇ ਆ ਕਿ ਇਹ ਜਿਉਂਦਿਆਂ ਦਾ ਮੇਲਾ ਹੈ, ਮਰ ਕੇ ਨਹੀਂ ਕਿਸੇ ਦਾ ਇੱਥੇ ਮਿਲਾਪ ਹੋਣਾ। ਜਿੰਨੀ ਦੇਰ ਤੱਕ ਜ਼ਿੰਦਗੀ ਹੈ, ਜਿੰਨੀ ਦੇਰ ਤੱਕ ਸਾਡੇ ਕੋਲ ਜੀਵਨ ਹੈ, ਉਹਨਾਂ ਚਿਰ ਅਸੀਂ ਮਿਲ ਸਕਦੇ, ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਆ, ਹੱਸਦੇ ਖੇਡਦੇ ਆ, ਮਿਲਾਪ ਕਰਦੇ ਆ, ਇਕੱਠੇ ਬੈਠ ਜਾਂਦੇ ਆ। ਇਹ ਕੇਵਲ ਜਿਉਂਦਿਆਂ ਦਾ ਹੀ ਮੇਲਾ ਹੈ। ਪਰ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਜੇ ਕਿਤੇ ਕੋਈ ਜੀਵ ਜੀਵਤ ਭਾਅ ਤੋਂ ਮਰਨ ਰੂਪੀ ਮੌਤੇ ਮਰ ਜਾਵੇ ਨਾ, ਤਾਂ ਸਾਧ ਜੀਵਨ ਹੋਏ, ਤਾਂ ਨੂੰ ਸਦੀਵੀ ਕਾਲ ਦੇ ਸਾਧ ਸੰਗਤ ਜੀ ਜੀਵਨ ਦਾਨ ਮਿਲ ਜਾਂਦਾ ਹੈ। ਸਦੀਵੀ ਕਾਲ ਦੀ ਕਿੰਨੇ ਸਮੇਂ ਤੱਕ? ਜਦੋਂ ਤੱਕ ਦੁਨੀਆ ਰਹੇਗੀ, ਜਦੋਂ ਤੱਕ ਇਹ ਪ੍ਰਕਿਰਤੀ ਰਹੇਗੀ, ਸਾਰੇ ਸੰਸਾਰ ਭਰ ਦੇ ਜੀਵ ਜੰਤੂ ਰਹਿਣਗੇ, ਉਦੋਂ ਤੱਕ ਮਹਾਰਾਜ ਕਹਿੰਦੇ ਉਹਨਾਂ ਨੂੰ ਜੀਵਨ ਦਾਨ ਮਿਲਿਆ ਰਹੂਗਾ। ਭਾਵ ਅਮਰ ਹੋ ਜਾਣਗੇ ਜਿਨ੍ਹਾਂ ਨੇ ਆਪਾ ਭਾਵ ਅਭਾਵ ਰੂਪੀ ਮੌਤੇ ਮਰਨਾ ਕੀਤਾ, ਜਿਨ੍ਹਾਂ ਨੇ ਆਪਣਤ ਨੂੰ ਮਿਟਾਉਣ ਰੂਪੀ ਮੌਤੇ ਮਰਨਾ ਕੀਤਾ ਹੈ। ਸਾਧ ਸੰਗਤ ਜੀ, ਜੋ ਕੁਝ ਸਮਾਂ ਪਹਿਲਾਂ, ਜੇ ਕਿਤੇ ਥੋੜੇ ਸਾਲ ਪਹਿਲਾਂ ਜੇ ਯਾਦ ਕਰੀਏ, ਜਿਹੜੇ ਸਾਡੇ ਵਡੇਰਿਆਂ ਦੀ ਜਾਂ ਹੋਰ ਕਿਸੇ ਦੀ ਮੌਤ ਹੋਵੇ, ਉਹਨਾਂ ਨੂੰ ਕੋਈ ਨਹੀਂ ਚੇਤੇ ਕਰਦਾ। ਪਰ ਜਿਨ੍ਹਾਂ ਨੇ ਬੰਦਗੀ ਕਰਕੇ ਆਪਾ ਭਾਵ ਅਭਾਵ ਕੀਤਾ, ਉਹਨਾਂ ਬ੍ਰਹਮ ਬੇਤਿਆਂ ਨੂੰ ਭਾਵੇਂ ਸਦੀਆਂ ਵੀ ਲੰਘ ਗਈਆਂ, ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾਣਾ। ਜਾਂ ਜਿਨ੍ਹਾਂ ਨੇ ਕੌਮ ਤੋਂ ਆਪਾ ਨਿਸ਼ਾਵਰ ਕੀਤਾ, ਸਾਧ ਸੰਗਤ ਜੀ ਆਪਾ ਵਾਰਿਆ ਸ਼ਹਾਦਤਾਂ ਦੇ ਜਾਮ ਪੀਤੇ ਹੈ, ਉਹਨਾਂ ਸ਼ਹੀਦਾਂ ਨੂੰ ਅੱਜ ਵੀ ਯਾਦ ਕਰ ਰਹੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਯਾਦ ਕੀਤਾ ਜਾਵੇਗਾ। ਮਹਾਰਾਜ ਕਹਿੰਦੇ ਉਹਨਾਂ ਨੂੰ ਸਦੀਵੀ ਜੀਵਨ ਮਿਲ ਜਾਂਦਾ ਹੈ, ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ। ਪੌੜੀ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਕਿਉਂਕਿ ਇਸ ਬਿਹਾਗੜੇ ਰਾਗ ਦੀ ਵਾਰ ਦੀਆਂ ਜਿਤਨੀਆਂ ਵੀ ਪੌੜੀਆਂ ਹਨ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀਆਂ ਹਨ। ਤੋ ਮਹਾਰਾਜ ਪੌੜੀ ਅੰਦਰ ਬਖਸ਼ਿਸ਼ ਕਰ ਰਹੇ ਆ, ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ। ਐ ਗੁਰਸਿੱਖੋ, ਜਦੋਂ ਅਕਾਲ ਪੁਰਖ ਪਰਮੇਸ਼ਰ ਆਪ ਕਿਰਪਾਲੂ ਹੁੰਦਾ ਹੈ, ਜਿਸ ਜੀਵ ਤੇ ਆਪ ਪ੍ਰਮਾਤਮਾ ਕਿਰਪਾ ਕਰਦਾ ਹੈ, ਆਪਣਾ ਨਾਮ ਹਰ ਆਪ ਜਪਾਵੇ, ਤਾਂ ਪਰਮੇਸ਼ਰ ਆਪਣਾ ਨਾਮ ਆਪ ਹੀ ਗੁਰਮੁਖਾਂ ਤੋਂ ਜਪਾਵੰਦਾ ਹੈ। ਉਹਨਾਂ ਜੀਵਾਂ ਤੇ ਆਪ ਹੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਨਾਮ ਜਪਾਉਂਦਾ ਹੈ। ਨਿਮਰਤਾਵਾਨ ਹੋ ਕਰਕੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਨੇ, ਕਦੇ ਵੀ ਹੰਕਾਰ ਨਹੀਂ ਕਰਦੇ, ਕਦੇ ਵੀ ਆਪਾ ਜਤਾਉਂਦੇ ਨਹੀਂ ਕਿ ਅਸੀਂ ਇਹਨਾਂ ਨਾਮ ਜਪਦੇ ਹਾਂ, ਅਸੀਂ ਨਹੀਂ ਗੁਰਬਾਣੀ ਪੜ੍ਹਦੇ ਹਾਂ, ਕਦੇ ਵੀ ਮਹਾਰਾਜ ਕਹਿੰਦੇ ਆਪਣਾ ਤੇ ਨਹੀਂ ਜਤਾਵਣਾ ਕਰਦੇ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਲੰਬੇਰਾ ਸਮਾਂ ਅਭਿਆਸ ਕਰਕੇ, ਗੁਰੂ ਕੀ ਬਾਣੀ ਪੜ੍ਹ ਕੇ, ਸੇਵਾ ਸਿਮਰਨ ਕਰਕੇ, ਭਜਨ ਬੰਦਗੀ ਕਰਕੇ ਵੀ ਕਦੇ ਕਹਿੰਦੇ ਨਹੀਂ ਕਿ ਅਸੀਂ ਕੁਝ ਕੀਤਾ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ। ਗਰੀਬ ਨਵਾਜ ਆਪ ਕਿਰਪਾ ਕਰਕੇ ਮਹਾਰਾਜ ਸੇਵਾ ਸਿਮਰਨ ਕਰਵਾਉਂਦੇ ਹੋ, ਬੰਦਗੀ ਕਰਵਾਉਂਦੇ ਹੋ। ਮਹਾਰਾਜ ਸਾਡਾ ਕੀ ਬਲ ਹੈ। ਐਸਾ ਉਹਨਾਂ ਗੁਰਮੁਖਾਂ ਦੇ ਸਾਧ ਸੰਗਤ ਜੀ ਵਾਹਿਗੁਰੂ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ। ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ। ਜਦੋਂ ਪ੍ਰਮਾਤਮਾ ਕਿਰਪਾ ਦੇ ਘਰ ਵਿੱਚ ਆ ਕੇ ਜਿਸ ਜੀਵ ਤੇ ਕਿਰਪਾ ਕਰਦਾ, ਕਿਰਪਾਲੂ ਹੋ ਜਾਂਦਾ ਹੈ, ਉਦੋਂ ਉਹ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਐ, ਜਿਨ੍ਹਾਂ ਤੇ ਵਾਹਿਗੁਰੂ ਆਪ ਬਖਸ਼ਿਸ਼ ਕਰ ਦਿੰਦਾ ਹੈ। ਆਪੇ ਸਤਿਗੁਰ ਮੇਲ ਸੁਖ ਦੇਵੈ। ਪਰਮਾਤਮਾ ਕਿਵੇਂ ਗੁਰਮੁਖਾਂ ਤੋਂ ਨਾਮ ਜਪਵਾਉਂਦਾ ਹੈ? ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਆਪ ਹੀ ਪਰਮੇਸ਼ਰ ਉਹਨਾਂ ਗੁਰਮੁਖਾਂ ਨੂੰ, ਪਿਆਰ ਵਾਲੇ ਸਿੱਖਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮੇਲ ਦਿੰਦਾ ਹੈ। ਸਤਿਗੁਰਾਂ ਦੇ ਨਾਲ ਮਿਲਾਪ ਕਰਵਾ ਕੇ ਨਾ,
ਬ੍ਰਹਮਾਨੰਦ ਰੂਪੀ ਆਤਮਿਕ ਸੁਖ ਬਖਸ਼ਿਸ਼ ਕਰਦਾ ਹੈ। ਕਿਉਂਕਿ ਕੋਈ ਸੰਸਾਰ ਦੇ ਅੰਦਰ ਕਿਸੇ ਤਰ੍ਹਾਂ ਦਾ ਸੁਖ ਮੰਗਦਾ, ਕੋਈ ਕਿਸੇ ਤਰ੍ਹਾਂ ਦਾ ਸੁਖ ਮੰਗਦਾ। ਜਦੋਂ ਵਿਸ਼ੇਸ਼ ਕਰਕੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ, ਤਾਂ ਸਾਧ ਸੰਗਤ ਜੀ ਆਤਮਿਕ ਸੁਖ ਪ੍ਰਾਪਤ ਹੁੰਦਾ, ਜੀਵਨ ਦੇ ਅੰਦਰ ਆਤਮਿਕ ਸੁਖ। ਬ੍ਰਹਮਾਨੰਦ ਦਾ ਸੁਖ ਉਹ ਗੁਰਮੁਖ ਪਿਆਰੇ ਮੰਨਦੇ ਹੈ ਜਦੋਂ ਪ੍ਰਮਾਤਮਾ ਵਿਸ਼ੇਸ਼ ਕਰਕੇ ਬਖਸ਼ਿਸ਼ ਕਰਦਾ ਹੈ, ਗੁਰੂ ਚਰਨਾਂ ਦੇ ਨਾਲ ਜੋੜ ਦਿੰਦਾ ਹੈ। ਮਹਾਰਾਜ ਕਹਿੰਦੇ ਪੂਰੇ ਗੁਰੂ ਵਾਲਾ ਬਣਾ ਕਰਕੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਤਮਿਕ ਸੁਖ ਬਖਸ਼ਦਾ ਹੈ। ਆਪਣਾ ਸੇਵਕ ਆਪ ਹਰ ਭਾਵੈ। ਕਿਉਂਕਿ ਪਰਮੇਸ਼ਰ ਆਪਣਾ ਸੇਵਕ ਜਾਣ ਕਰਕੇ ਉਹਦੀ ਭਾਵਨਾ ਨੂੰ ਆਪ ਹੀ ਕਿਰਪਾ ਕਰਕੇ ਫਲ ਲਾਉਂਦਾ ਹੈ। ਪਰਮੇਸ਼ਰ ਜਿਨ੍ਹਾਂ ਨੂੰ ਆਪਣਾ ਸੇਵਕ ਬਣਾ ਲੈਂਦਾ ਹੈ ਨਾ, ਉਹ ਫਿਰ ਪਰਮੇਸ਼ਰ ਨੂੰ ਭਾ ਜਾਂਦੇ ਹੈ। ਉਹਨਾਂ ਦੀ ਭਾਵਨਾ ਪਰਮਾਤਮਾ ਨੂੰ ਭਾ ਜਾਂਦੀ ਹੈ। ਉਹ ਭਾਵਨਾ ਦੇ ਵਿੱਚ ਭਿੱਜ ਕੇ ਪਿਆਰ ਦੇ ਭਿੱਜੇ ਹੋਏ ਰੱਬ ਨੂੰ ਯਾਦ ਕਰਦੇ ਨੇ। ਉਹਨਾਂ ਦੀ ਭਾਵਨਾ ਨੂੰ ਫਲ ਲਾਉਣ ਦੇ ਵਾਸਤੇ ਪ੍ਰਮਾਤਮਾ ਉਹਨਾਂ ਤੇ ਐਸੀ ਕਿਰਪਾ ਕਰਦਾ ਹੈ, ਐਸਾ ਸਦੀਵੀ ਸੁਖ ਉਹਨਾਂ ਨੂੰ ਬਖਸ਼ਿਸ਼ ਕਰਦਾ ਜੋ ਕਦੇ ਵੀ ਦੁੱਖਾਂ ਵਿੱਚ ਬਦਲਦਾ ਨਹੀਂ ਹੈ। ਜਿੰਨੇ ਵੀ ਮਾਇਆ ਦੇ ਸੁੱਖ ਹਨ ਸਾਧ ਸੰਗਤ ਜੀ, ਇਹ ਛਿਨ ਮਾਤਰ ਥੋੜਾ ਕੁ ਸਮਾਂ ਜੀਵ ਦੇ ਕੋਲ ਰਹਿੰਦੇ ਆ, ਫਿਰ ਜੀਵ ਦੁਖੀ ਹੋ ਜਾਂਦਾ ਹੈ, ਫਿਰ ਕਈ ਗੁਣਾ ਵੱਧ ਦੁਖੀ ਹੋ ਜਾਂਦਾ, ਦੁੱਖਾਂ ਵਿੱਚ ਘਿਰ ਜਾਂਦਾ ਹੈ। ਪਰ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਸੁਖ ਮਿਲਦਾ ਹੈ, ਆਤਮਿਕ ਸੁਖ ਪ੍ਰਮਾਤਮਾ ਜਿਸ ਜੀਵ ਨੂੰ ਬਖਸ਼ਿਸ਼ ਕਰਦਾ ਹੈ ਨਾ, ਫਿਰ ਕਦੇ ਵੀ ਦੁਖੀ ਨਹੀਂ ਹੋਣਾ ਪੈਂਦਾ। ਐਸਾ ਸੁਖ ਮਿਲਦਾ ਹੈ ਜਿਸ ਕਰਕੇ ਸੰਸਾਰ ਭਰ ਦੇ ਸਾਰੇ ਸੁਖ ਜੀਵ ਨੂੰ ਭੁੱਲ ਜਾਂਦੇ ਹੈ। ਸਾਰੇ ਸੁੱਖਾਂ ਨੂੰ ਵਿਸਾਰ ਕੇ ਕੇਵਲ ਸੁਖ ਸਰੂਪ ਪਰਮਾਤਮਾ ਹੀ ਫਿਰ ਚੇਤੇ ਰਹਿ ਜਾਂਦਾ ਹੈ। ਐਸੀ ਪ੍ਰਮਾਤਮਾ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਆਪਣੇ ਆ ਸੇਵਕਾ ਕੀ ਆਪ ਪੈਜ ਰੱਖੈ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਖ ਰਹੇ ਨੇ, ਪ੍ਰਮਾਤਮਾ ਆਪਣੇ ਸੇਵਕਾਂ ਦੀ ਆਪ ਹੀ ਪਾਤੇ ਜਿਦ ਰੱਖਦਾ ਆ ਰਿਹਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਪਰਮੇਸ਼ਰ ਆਪ ਹੀ ਆਪਣੇ ਸੇਵਕਾਂ ਦੀ ਪਦ ਇੱਜ਼ਤ ਰੱਖਦਾ ਆ ਰਿਹਾ ਹੈ। ਭਾਵੇਂ ਸਤਜੁਗ ਦਾ ਸਮਾਂ ਸੀ, ਭਾਵੇਂ ਤ੍ਰੇਤਾ, ਭਾਵੇਂ ਦੁਆਪਰ ਤੇ ਭਾਵੇਂ ਹੁਣ ਕਲਯੁਗ ਦਾ ਭਿਆਨਕ ਸਮਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਸਮਿਆਂ 'ਚ ਵਾਹਿਗੁਰੂ ਆਪਣੇ ਪਿਆਰਿਆਂ ਦੀ ਪਦ ਇੱਜ਼ਤ ਰੱਖਦਾ ਹੈ। ਆਪਣੇ ਆ ਭਗਤਾ ਕੀ ਪੈਰੀ ਪਾਵੈ। ਤੇ ਜਿਹੜੇ ਕੋ ਨਿੰਦਕ ਤੇ ਦੁਸ਼ਟ ਲੋਕ ਹਨ, ਈਰਖਾ ਕਰਨ ਵਾਲੇ ਈਰਖਾਲੂ ਲੋਕ ਹਨ, ਉਹਨਾਂ ਈਰਖਾਲੂਆਂ ਨੂੰ, ਨਿੰਦਕਾਂ ਨੂੰ, ਦੁਸ਼ਟਾਂ ਨੂੰ ਪ੍ਰਮਾਤਮਾ ਨੇ ਆਪਣੇ ਭਗਤਾਂ ਦੇ ਪੈਰੀ ਪਾਵਨਾ ਕੀਤਾ। ਜਿਨ੍ਹਾਂ ਨੇ ਈਰਖਾ ਵਸ ਹੋ ਕਰਕੇ ਬੜਾ ਬੜਾ ਵਿਦਰੋਹ ਕਰਨਾ ਕੀਤਾ ਹੈ, ਈਰਖਾ ਵਸ ਹੋ ਕਰਕੇ ਭਾਵੇਂ ਬੜੇ ਅਤਿਆਚਾਰ ਵੀ ਕਰਨ ਦੇ ਯਤਨ ਕੀਤੇ ਹੈ, ਬੜਾ ਪਰੇਸ਼ਾਨ ਤੰਗ ਵੀ ਕਰਨਾ ਕੀਤਾ ਹੈ। ਸਾਧ ਸੰਗਤ ਜੀ, ਪ੍ਰਮਾਤਮਾ ਨੇ ਐਸੀ ਕਲਾ ਵਰਤਾਈ ਹੈ, ਉਹਨਾਂ ਭਗਤਾਂ ਦੇ ਪੈਰੀ ਪਾਇਆ, ਪਰਮੇਸ਼ਰ ਨੇ ਆਪ ਕਿਰਪਾ ਕੀਤੀ ਹੈ। ਜਿਵੇਂ ਭਗਤ ਨਾਮਦੇਵ ਜੀ ਦਾ ਪਾਵਨ ਜੀਵਨ ਹੈ ਨਾ, ਭਗਤ ਨਾਮਦੇਵ ਜੀ ਦੇ ਦਿਉਰੇ ਦੇ ਆਪ ਨੇ ਦਰਸ਼ਨ ਕੀਤੇ ਹੈ। ਸਾਧ ਸੰਗਤ ਜੀ, ਹੱਥ ਵਿੱਚ ਖੜਤਾਲਾਂ ਫੜੀਆਂ ਹੋਈਆਂ ਤੇ ਮੰਦਿਰ ਵਿੱਚ ਆ ਕੇ ਬੈਠ ਗਏ ਨੇ ਪਰਮੇਸ਼ਰ ਦਾ ਭਜਨ ਕਰਨ ਦੇ ਵਾਸਤੇ। ਪਰ ਈਰਖਾਲੂ ਜਿਹੜੇ ਪਾਂਡੇ ਲੋਕ ਸਨ ਉਸ ਸਮੇਂ, ਉਹਨਾਂ ਨੇ ਈਰਖਾ ਕਰਕੇ ਮੰਦਿਰ ਦੇ ਵਿੱਚੋਂ ਧੱਕੇ ਮਾਰ ਕਰਕੇ ਬਾਹਰ ਕੱਢ ਦਿੱਤਾ। ਸ਼ੂਦਰ ਜਾਣ ਕੇ ਕਿ ਨੀਵੀਂ ਜਾਤ ਵੜ ਸਾਡੇ ਵਿੱਚ ਆ ਕੇ ਪਰਮੇਸ਼ਰ ਦਾ ਜਸ ਕਰੇ। ਇਹ ਉਹ ਸਮੇਂ ਦੀ ਰਵਾਇਤ ਸੀਗੀ ਕਿ ਬ੍ਰਾਹਮਣ ਨੂੰ ਕੇਵਲ ਜਿਹੜੇ ਗ੍ਰੰਥ ਹੈ ਨਾ ਪੜ੍ਹਨ ਦਾ ਹੱਕ ਸੀਗਾ, ਭਾਵੇਂ ਵੇਦਾਂ ਦਾ ਪਾਠ ਹੈ, ਸ਼ਾਸਤਰਾਂ ਦਾ। ਬ੍ਰਾਹਮਣ ਨੂੰ ਪੜ੍ਹਨ ਦਾ ਹੱਕ, ਖੱਤਰੀ ਨੂੰ ਸੁਣਨ ਦਾ ਹੱਕ। ਸ਼ੂਦਰ ਤੇ ਵੈਸ ਜੇ ਕਿਤੇ ਸੁਣ ਲੈਂਦੇ ਜਾਂ ਜ਼ੁਬਾਨ ਤੋਂ ਕੋਈ ਪਾਠ ਬੋਲ ਵੀ ਲੈਂਦਾ, ਜ਼ੁਬਾਨਾਂ ਵਿੱਚ ਮੇਖਾਂ ਠੋਕ ਦਿੱਤੀਆਂ ਜਾਂਦੀਆਂ ਸਨ ਔਰ ਕੰਨਾਂ ਵਿੱਚ ਸਿੱਕੇ ਢਾਲ ਕੇ ਪਾਏ ਜਾਂਦੇ ਸਨ। ਸ਼ੂਦਰ ਨੀਵੀਂ ਜਾਤ ਵਾਲੇ ਨੂੰ ਨਾ ਪੜ੍ਹਨ ਦਾ ਹੱਕ ਤੇ ਨਾ ਕੋਈ ਸੁਣਨ ਦਾ ਹੱਕ ਸੀਗਾ। ਨਾ ਪੜ੍ਹਨ ਸੁਣਨ ਵਾਲਿਆਂ ਦੇ ਵਿੱਚ ਜਾ ਕਰਕੇ ਬੈਠ ਸਕਦੇ ਸਨ। ਇੰਨਾ ਜ਼ਿਆਦਾ ਸਾਧ ਸੰਗਤ ਜੀ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੱਚ ਦਾ ਨਾਰਾ ਲਾਇਆ, ਕੋਈ ਗਾਵੇ ਕੋ ਸੁਣੈ ਹਰ ਨਾਮੈ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਭਾਵਨਾ ਦੇ ਨਾਲ ਗਾ ਲਵੇ, ਸੁਣ ਲਵੇ, ਪਰਮ ਗਤੀ ਨੂੰ ਪ੍ਰਾਪਤ ਹੋ ਜਾਵੇਗਾ। ਪਰ ਭਗਤ ਨਾਮਦੇਵ ਜੀ ਦੇ ਨਾਲ ਈਰਖਾਲੂ ਪੰਡਤਾਂ ਨੇ, ਪਾਂਡਿਆਂ ਨੇ ਈਰਖਾ ਕੀਤੀ ਹੈ ਤੇ ਪਰਮੇਸ਼ਰ ਨੇ ਐਸੀ ਕਲਾ ਵਰਤਾਈ
ਐਸਾ ਵਿਰਾਟ ਸਰੂਪ ਧਾਰਨ ਕੀਤਾ ਹੈ। ਵੱਡੀਆਂ ਭੁਜਾਵਾਂ ਦੇ ਨਾਲ ਮੰਦਰ ਦਾ ਮੂੰਹ ਸਾਧ ਸੰਗਤ ਜੀ ਘੁਮਾ ਦਿੱਤਾ ਹੈ। ਮੰਦਰ ਹੀ 100 ਸਮੇਂ ਸਾਰਾ ਘੁਮਾ ਦਿੱਤਾ। ਅੱਜ ਵੀ ਉਸੇ ਤਰ੍ਹਾਂ ਸਾਧ ਸੰਗਤ ਜੀ ਮੌਜੂਦ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਆਪਣੇ ਭਗਤਾਂ ਕੀ ਪੈਰੀ ਪਾਵੈ। ਪਰਮੇਸ਼ਰ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਭਗਤਾਂ ਦੀ ਪੈਰੀ ਪਾਉਂਦਾ ਇਸ ਸੰਸਾਰ ਦੇ ਜੀਵਨ। ਜਿਹੜਾ ਕੋਈ ਈਰਖਾ ਵੀ ਕਰਦਾ, ਕੋਈ ਨਿੰਦਿਆ ਵੀ ਕਰਦਾ, ਤੇ ਜਿਹੜਾ ਨੇ ਈਰਖਾ ਕੀਤੀ ਹੈ ਨਾ, ਉਹਨਾਂ ਪਾਂਡਿਆਂ ਨੇ ਫਿਰ ਭਗਤ ਨਾਮਦੇਵ ਜੀ ਦੇ ਚਰਨਾਂ ਤੇ ਆਪ ਸਿਜਦਾ ਕੀਤੀ, ਆਪ ਨਮਸਕਾਰਾਂ ਕੀਤੀਆਂ ਕਿ ਸਾਡੇ ਤੋਂ ਗਲਤੀ ਹੋ ਗਈ, ਸਾਡੀਆਂ ਭੁੱਲਾਂ ਨੂੰ ਬਖਸ਼ ਲਓ, ਤੁਹਾਡਾ ਪ੍ਰਤਾਪ ਨਹੀਂ ਸੀ ਅਸੀਂ ਜਾਣ ਸਕੇ। ਪਤਾ ਨਹੀਂ ਕਿਹੜੇ ਲਿਬਾਸ ਦੇ ਵਿੱਚ ਕੋਈ ਬੰਦਗੀ ਕਰਨ ਵਾਲਾ ਗੁਰਮੁਖ ਪਿਆਰਾ ਬ੍ਰਹਮ ਬੇਤਾ ਹੋਵੇ। ਜ਼ਰੂਰੀ ਨਹੀਂ ਹੈ ਕਿ ਚਿੱਟੇ ਕੱਪੜਿਆਂ ਦੇ ਵਿੱਚ ਜਾਂ ਸੋਹਣਾ ਤਨ ਦੇ ਉੱਪਰ ਭੇਖ ਬਣਾਇਆ ਹੋਵੇ, ਸਾਧ ਸੰਗਤ ਜੀ ਬੜੀ ਸੁੰਦਰਤਾ ਹੋਵੇ ਨਾ। ਪਤਾ ਨਹੀਂ ਪ੍ਰਮਾਤਮਾ ਨੇ ਕਿਹਦੇ ਤੇ ਕਿਰਪਾ ਕੀਤੀ ਹੈ, ਕਿਉਂਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਜਿਨ ਪਟ ਅੰਦਰ ਬਾਹਰ ਗੁੱਦੜ, ਬਾਹਰ ਭਾਵੇਂ ਫਟੇ ਪੁਰਾਣੇ ਵੀ ਕੱਪੜੇ ਪਾਏ ਐ, ਟਾਕੀਆਂ ਭਾਵੇਂ ਗੰਢ ਤੁੱਪ ਕਰਕੇ ਉਹਨਾਂ ਨੇ ਤਨ ਨੂੰ ਕੱਜਿਆ ਹੋਇਆ, ਪਰ ਹਿਰਦੇ ਅੰਦਰ ਸਾਧ ਸੰਗਤ ਜੀ ਉਹਨਾਂ ਦੇ ਰੇਸ਼ਮ ਹੈ। ਰੇਸ਼ਮ ਦੀ ਤਰ੍ਹਾਂ ਹਿਰਦਾ ਉਹਨਾਂ ਦਾ ਮਹਾਰਾਜ ਕਹਿੰਦੇ ਬੜਾ ਅਮੋਲਕ ਹੈ, ਬੜਾ ਉਹਨਾਂ ਦਾ ਕੋਮਲ ਤੇ ਨਿਰਮਲ ਹਿਰਦਾ ਹੈ, ਜਿਨ੍ਹਾਂ ਦਾ ਨੇਹੋ, ਜਿਨ੍ਹਾਂ ਦਾ ਪਿਆਰ ਰੱਬ ਦੇ ਨਾਲ ਲੱਗਾ ਹੋਇਆ ਹੈ। ਤੋ ਭਗਤ ਨਾਮਦੇਵ ਜੀ ਨੂੰ ਸ਼ੂਦਰ ਜਾਣ ਕਰਕੇ ਈਰਖਾ ਕਰਦੇ, ਪਰ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਉਹਨਾਂ ਦੇ ਪੈਰੀ ਪਾਇਆ। ਹਜੂਰ ਦੇ ਬਚਨ ਹਨ ਕਿ ਪਰਮੇਸ਼ਰ ਦੀ ਵਡਿਆਈ ਦੇਖੋ ਸੰਸਾਰ ਦੇ ਲੋਕੋ, ਐ ਪਰਮੇਸ਼ਰ ਦੇ ਪਿਆਰੇ ਜਨੋ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਜਿਉ ਧਰਤੀ ਚਰਨ ਤਲੈ ਤੇ ਉਪਰ ਆਵਹਿ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਹੇ। ਪਰਮੇਸ਼ਰ ਆਪਣੇ ਪਿਆਰਿਆਂ ਦੇ ਸਭ ਨੂੰ ਪੈਰੀ ਪਾਵੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਐਸਾ ਪ੍ਰਮਾਤਮਾ ਵਿਧ ਬਣਾ ਦਿੰਦਾ ਹੈ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਹੈ, ਆਪਣੇ ਭਗਤਾਂ ਕੀ ਪੈਰੀ ਪਾਵੈ। ਵਾਹਿਗੁਰੂ ਆਪ ਹੀ ਆਪਣੇ ਸੇਵਕਾਂ ਦੀ ਲੱਜਿਆ ਰੱਖਦਾ ਹੈ, ਆਪ ਹੀ ਕਿਰਪਾ ਕਰਕੇ ਆਪਣੇ ਭਗਤਾਂ ਦੇ ਪੈਰੀ ਪਾਉਣ ਵਾਲਾ ਹੈ। ਧਰਮ ਰਾਏ ਹੈ ਹਰ ਕਾ ਕੀਆ। ਧਰਮ ਰਾਜਾ ਵੀ ਪਰਮੇਸ਼ਰ ਦਾ ਹੀ ਸਾਧ ਸੰਗਤ ਜੀ ਮੁਕਰਰ ਕੀਤਾ ਹੋਇਆ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਦੇ ਵਚਨ ਹਨ ਗੁਰਬਾਣੀ ਅੰਦਰ ਕਿ ਧਰਮ ਰਾਜੇ ਦੇ ਮਨ ਦੇ ਵਿੱਚ ਵੀ ਡਰ ਹੈ। ਕਿਹਦਾ ਡਰ ਹੈ? ਪਰਮਾਤਮਾ ਦਾ। ਕਿਤੇ ਮੇਰੇ ਤੋਂ ਕੋਈ ਕੋਤਾਹੀ ਨਾ ਹੋ ਜਾਵੇ, ਕਿਸੇ ਜੀਵ ਦਾ ਕਰਮਾਂ ਦਾ ਹਿਸਾਬ ਕਿਤਾਬ ਕਰਦਿਆਂ ਹੋਇਆ ਮੇਰੇ ਤੋਂ ਕਿਸੇ ਨਾਲ ਕਿਤੇ ਵਾਦ ਘਾਟ ਨਾ ਹੋ ਜਾਵੇ, ਕਿਸੇ ਨਾਲ ਕਿਤੇ ਅਨਿਆਂ ਨਾ ਹੋ ਜਾਵੇ, ਪਰਮਾਤਮਾ ਮੈਨੂੰ ਦੰਡ ਦੇਵੇਗਾ। ਜਿਹੜਾ ਧਰਮ ਰਾਜਾ ਸੰਸਾਰ ਦੇ ਜਿਤਨੇ ਵੀ 84 ਲੱਖ ਜੂਨਾਂ ਦੇ ਜੀਵ ਜੰਤੂ ਹੈ, ਸਭ ਨੂੰ ਮਾੜੇ ਕਰਮਾਂ ਕਰਕੇ ਦੰਡ ਦਿੰਦਾ ਹੈ, ਸਜ਼ਾਵਾਂ ਦਿੰਦਾ, ਕਿਸੇ ਨੂੰ ਸਵਰਗਾਂ ਵਿੱਚ ਭੇਜ ਦਿੰਦਾ, ਕਿਸੇ ਨੂੰ ਨਰਕਾਂ ਦੀ ਅੱਗ ਦੇ ਵਿੱਚ ਪਾ ਦਿੰਦਾ, ਤੇ ਕਈਆਂ ਨੂੰ ਵਾਸ਼ਨਾ ਦੇ ਬੱਝਿਆ ਹੋਇਆਂ ਨੂੰ ਫਿਰ ਸੰਸਾਰ ਰੂਪੀ ਬੀਆਬਾਨ ਜੰਗਲ ਦੇ ਵਿੱਚ ਭੇਜ ਦਿੰਦਾ। ਉਹ ਬਾਰ-ਬਾਰ ਸੰਸਾਰ ਰੂਪੀ ਜੰਗਲ ਦੇ ਵਿੱਚ ਹੀ ਟੱਕਰਾਂ ਮਾਰਦੇ ਰਹਿੰਦੇ ਆ। ਮਹਾਰਾਜ ਕਹਿੰਦੇ ਜਿਹੜਾ ਆਪ ਸਾਰੀ ਸ੍ਰਿਸ਼ਟੀ ਦੇ ਜੀਵਾਂ ਦਾ ਹਿਸਾਬ ਕਿਤਾਬ ਕਰਨ ਵਾਲਾ, ਜਿਸ ਧਰਮ ਰਾਜੇ ਤੋਂ ਸਭ ਕਹਤੇ ਧਰਮ ਰਾਇਆ ਕਰੋ ਧਰਮ ਰਾਇਆ, ਕਿ ਬੜਾ ਕਰੜੇ ਸੁਭਾਅ ਵਾਲਾ ਹੈ। ਸਾਰੇ ਲੋਕ ਸੰਸਾਰ ਦੇ ਜੀਵ ਧਰਮ ਰਾਜੇ ਤੋਂ ਡਰਦੇ ਹੈ। ਉਹ ਧਰਮ ਰਾਜਾ ਵੀ ਰੱਬ ਤੋਂ ਡਰਦਾ ਹੈ, ਕਿਉਂਕਿ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਮੁਕਰਰ ਕੀਤਾ ਹੋਇਆ ਹੈ, ਪਰਮਾਤਮਾ ਦਾ ਹੀ ਸਥਾਪਨ ਕੀਤਾ ਹੋਇਆ ਹੈ, ਇਸ ਕਰਕੇ ਪਰਮੇਸ਼ਰ ਦੇ ਭੈ ਵਿੱਚ ਹੀ ਰਹਿੰਦਾ ਹੈ। ਹਰ ਜਨ ਸੇਵਕ ਨੇੜ ਨਾ ਆਵੇ। ਤੇ ਧਰਮ ਰਾਜਾ ਪਰਮੇਸ਼ਰ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦਾ। ਪਰਮੇਸ਼ਰ ਦੇ ਪਿਆਰੇ ਆਪਣੀ ਮੌਜ ਦੇ ਵੀ ਧਰਮ ਰਾਜੇ ਕੋਲ ਚਲੇ ਜਾਣ, ਸਗੋਂ ਉੱਠ ਕਰਕੇ ਆਪਣੇ ਸਿੰਘਾਸਣ ਤੋਂ ਉਹਨਾਂ ਦਾ ਸਤਿਕਾਰ ਕਰਦਾ ਹੈ, ਉਹਨਾਂ ਦਾ ਸਨਮਾਨ ਕਰਦਾ ਹੈ। ਆਓ ਜੀ ਭਗਤ ਜੀ, ਗੁਰਮੁਖ ਪਿਆਰੇ ਜੀ, ਸੰਤ ਜੀ, ਮਹਾਂਪੁਰਖ ਜੀ, ਸਾਧੂ ਜੀ, ਬੜਾ ਸਤਿਕਾਰ ਕਰਦਾ ਹੈ। ਮਹਾਰਾਜ ਕਹਿੰਦੇ ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਉਹ ਧਰਮ ਰਾਜਾ ਇਉਂ ਪੁਕਾਰਦਾ ਕਿ ਇਹ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਓ, ਤੁਸਾਂ ਨੇ ਮੇਰੇ ਗ੍ਰਹਿ ਵਿੱਚ ਭਵਨ ਵਿੱਚ ਮੁਬਾਰਕ ਚਰਨ ਪਾ ਕਰਕੇ ਇਹਨੂੰ ਪਵਿੱਤਰ ਕਰ ਦਿੱਤਾ ਹੈ।
ਇਸ ਧਰਮਪੁਰੀ ਨੂੰ ਆਪ ਨੇ ਮੁਬਾਰਕ ਚਰਨ ਪਾਕ ਕਰਕੇ ਪਾਵਨ ਬਣਾ ਦਿੱਤਾ ਹੈ। ਉਹ ਸਾਧ ਸੰਗਤ ਜੀ ਸਤਿਕਾਰ ਕਰਦਾ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਐ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਧਰਮਰਾਜ ਹੈ ਆਪਣੇ ਦੂਤਾਂ ਨੂੰ ਕਦੇ ਵਾਹਿਗੁਰੂ ਦੇ ਪਿਆਰਿਆਂ ਦੇ ਨੇੜੇ ਨਹੀਂ ਜਾਣ ਦਿੰਦਾ। ਆਪ ਤਾਂ ਆਉਣਾ ਬੜੀ ਦੂਰ ਦੀ ਗੱਲ ਹੈ। ਮਹਾਰਾਜ ਕਹਿੰਦੇ ਆਪਣੇ ਦੂਤਾਂ ਨੂੰ ਜਮਾਂ ਨੂੰ ਵੀ ਬਾਰ-ਬਾਰ ਮਨਾਹੀ ਕਰਦਾ ਹੈ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਹੁ ਦੂਤ। ਜਿੱਥੇ ਪਰਮੇਸ਼ਰ ਦਾ ਭਜਨ ਹੁੰਦਾ ਹੈ, ਜਿੱਥੇ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੈ, ਜਿੱਥੇ ਰੱਬ ਨੂੰ ਯਾਦ ਕੀਤਾ ਜਾਂਦਾ ਹੈ, ਹੇ ਦੂਤੋ ਭੁੱਲ ਕੇ ਵੀ ਕਿਤੇ ਉੱਥੇ ਨਾ ਚਲੇ ਜਾਣਾ। ਜੇ ਚਲੇ ਗਏ ਨਾ ਤੁਸੀਂ ਮੱਧੇ ਛੁੱਟੋਗੇ ਤੇ ਨਾ ਮੇਰਾ ਖਹਿੜਾ ਛੁੱਟੇਗਾ। ਕਿਉਂਕਿ ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਮੇਰੇ ਬੱਧੇ ਹੋ ਭਗਤਾਂ ਵਿੱਚ ਸ਼ਕਤੀ ਹੈ, ਉਹ ਕੋ ਛਡਾ ਸਕਦੇ ਹੈ। ਪਰ ਜੇ ਭਗਤਾਂ ਨੇ ਬੰਨ ਲਏ, ਮੇਰੇ ਵਿੱਚ ਇੰਨੀ ਸ਼ਕਤੀ ਨਹੀਂ, ਮੇਰੇ ਵਿੱਚ ਇੰਨੀ ਤਾਕਤ ਨਹੀਂ, ਇੰਨਾ ਬਲ ਨਹੀਂ ਹੈ ਕਿ ਮੈਂ ਪਰਮੇਸ਼ਰ ਦੇ ਪਿਆਰਿਆਂ ਦੇ ਬੱਧਾ ਹੋਇਆ ਛਡਾ ਸਕਾਂ। ਇਸ ਲਈ ਜਿੱਥੇ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ, ਉੱਥੇ ਭੁੱਲ ਕੇ ਵੀ ਕਿਤੇ ਚਲੇ ਨਾ ਜਾਣਾ। ਮਹਾਰਾਜ ਕਹਿੰਦੇ ਵਾਹਿਗੁਰੂ ਐਸਾ ਉਹਨਾਂ ਗੁਰਮੁਖਾਂ ਨੂੰ ਪ੍ਰਤਾਪ ਬਖਸ਼ਿਸ਼ ਕਰਦਾ ਹੈ, ਆਪਣੇ ਪਿਆਰੇ ਸੇਵਕਾਂ ਨੂੰ। ਧਰਮ ਰਾਜਾ ਵੀ ਉਹਨਾਂ ਵੱਲ ਦੇਖਦਾ ਨਹੀਂ ਹੈ। ਧਰਮ ਰਾਜਾ ਤਾਂ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਵਾਲਾ ਵਰਕਾ ਹੀ ਪਾੜ ਦਿੰਦਾ ਵਹੀ ਦੇ ਵਿੱਚੋਂ। ਹਜੂਰ ਦਾ ਮੁੱਖ ਵਾਕ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਪਰਮੇਸ਼ਰ ਨੇ ਐਸੇ ਗੁਰਮੁਖਾਂ ਨੂੰ ਸਾਧ ਸੰਗਤ ਜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਧਰਮ ਰਾਜਾ ਵੀ ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਨ, ਐ ਗੁਰਸਿੱਖੋ, ਜੋ ਗੁਰਸਿੱਖ, ਜੋ ਗੁਰਮੁਖ, ਜੋ ਪਰਮੇਸ਼ਰ ਦਾ ਪਿਆਰਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਕਰਦਾ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਪਰਮੇਸ਼ਰ ਦੇ ਨਾਲ ਪਿਆਰ ਕਰਦਾ ਹੈ, ਪਰਮੇਸ਼ਰ ਨੂੰ ਉਹੋ ਹੀ ਪਿਆਰਾ ਲੱਗਦਾ ਹੈ। ਸਾਧ ਸੰਗਤ ਜੀ, ਜਿਸ ਨੂੰ ਪਰਮੇਸ਼ਰ ਪਿਆਰ ਕਰਦਾ ਹੈ ਨਾ, ਉਹਨੂੰ ਹਰ ਕੋਈ ਪਿਆਰ ਕਰਦਾ ਹੈ। ਕਿ ਪਰਮੇਸ਼ਰ ਦੇ ਨਾਲ ਹਰ ਸਮੇਂ ਜੀਵਨ ਭਰ ਉਹੋ ਹੀ ਪਿਆਰ ਕਰੇਗਾ ਨਾ, ਜਿਹਨੇ ਪਰਮੇਸ਼ਰ ਨੂੰ ਹਿਰਦਿਓਂ ਕਰਕੇ ਨਿਸ਼ਚੈ ਕਰਕੇ ਜਾਣਦੇ ਆ। ਨਹੀਂ ਤਾਂ ਭਾਵੇਂ ਜਿੰਨਾ ਮਰਜ਼ੀ ਸੀ ਦਾਵਾ ਕਰੀ ਜਾਈਏ ਜੀ ਸਤਿਗੁਰੂ ਜੀ ਦੇ ਚਰਨਾਂ ਨਾਲ ਬੜਾ ਸਾਡਾ ਗੁਰੂ ਘਰ ਦੇ ਨਾਲ ਪਿਆਰ ਹੈ। ਸਾਧ ਸੰਗਤ ਜੀ, ਬੇਨਤੀ ਨੂੰ ਧਿਆਨ ਦੇ ਨਾਲ ਸਰਵਣ ਕਰਨਾ। ਸੁਭਾਵਿਕ ਹੀ ਆਪਾਂ ਕਹਿੰਦੇ ਆ ਨਾ ਕਿ ਗੁਰੂ ਘਰ ਦੇ ਨਾਲ ਬੜਾ ਸਾਡਾ ਪਿਆਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਤਿਗੁਰੂ ਜੀ ਹਨ। ਪਰ ਖਿਮਾ ਕਰਨਾ, ਪਿਆਰ ਸ਼ਬਦ ਅਸੀਂ ਕਹਿੰਦੇ ਤਾਂ ਹਾਂ, ਪਰ ਇਹ ਹਿਰਦੇ ਕਰਕੇ ਮਨ ਕਰਕੇ ਪਿਆਰ ਸਾਡਾ ਹੋਰ ਹੀ ਥਾਵਾਂ ਥਾਵਾਂ ਤੇ ਵੱਜਾ ਹੁੰਦਾ ਹੈ। ਦਰ ਆਪਾਂ ਕੋਈ ਵੀ ਨਹੀਂ ਛੱਡਦੇ। ਆਖਦੇ ਤਾਂ ਜ਼ਰੂਰ ਆਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿੱਖ ਹਾਂ, ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ, ਪਰ ਮੁਆਫ ਕਰਨਾ ਦਰ ਆਪਾਂ ਕੋਈ ਨਹੀਂ ਜੇ ਛੱਡਦੇ। ਜਿੱਥੋਂ ਕਿਤੇ ਪਤਾ ਲੱਗ ਜਾਂਦਾ ਨਾ ਕਿ ਬੜੀ ਗਿਣਤੀ ਉੱਥੇ ਲੋਕਾਂ ਦੀ, ਉਹ ਭੇਡਾਂ ਦੀ ਤਰ੍ਹਾਂ ਵਿਸ਼ੇਸ਼ ਕਰਕੇ ਪੁੱਜ ਕੇ ਉੱਥੇ ਆਪਾਂ ਚਲੇ ਜਾਂਦੇ ਆ। ਜਾ ਕਰਕੇ ਉੱਥੇ ਜਿਹੜੇ ਪਖੰਡ ਕਰਨ ਵਾਲੇ ਪਖੰਡੀ ਹੈ, ਭੇਖਧਾਰੀ ਹਨ, ਉਹਨਾਂ ਦੇ ਦਰ ਤੇ ਜਾ ਕਰਕੇ ਨੱਕ ਰਗੜਦੇ ਰਹਿੰਦੇ ਹਾਂ। ਹਾਲਤ ਸਾਡੀ ਇਦਾਂ ਦੀ ਹੈ। ਅਸਲ ਮਨੋਂ ਪਿਆਰ ਸਾਡਾ ਸੰਸਾਰ ਦੇ ਨਾਲ ਲੱਗਾ ਹੈ। ਤਨ ਕਰਕੇ ਭਾਵੇਂ ਇਸ ਰਸਨਾ ਤੋਂ ਬੋਲੀ ਜਾਂਦੇ ਆ ਜੀ, ਗੁਰੂ ਘਰ ਦੇ ਨਾਲ ਸਾਡਾ ਬੜਾ ਪਿਆਰ ਹੈ। ਸਿੱਖਾਂ ਦੇ ਘਰ ਵੀ ਸਾਡਾ ਜਨਮ ਹੋਇਆ। ਗੁਰੂ ਨਾਨਕ ਪਾਤਸ਼ਾਹ ਸਾਡੇ ਸਿੱਖ ਪੰਥ ਦੇ ਬਾਨੀ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂ ਹਨ। ਪਰ ਇਹ ਕੋਈ ਸਿੱਖਾਂ ਵਾਲਾ ਕਰਮ ਥੋੜਾ। ਸਿੱਖਾ ਉਦੋਂ ਤੋਂ ਸਿੱਖ ਨਹੀਂ ਰਹਿ ਜਾਂਦਾ ਜਦੋਂ ਤੂੰ ਹੋਰ ਤਾਂ ਸੀਸ ਝੁਕਾਵੰਦਾ ਏ, ਉਦੋਂ ਤੋਂ ਸਿੱਖ ਨਹੀਂ ਰਹਿ ਜਾਂਦਾ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਹੋਰ ਦਰ ਦਰ ਤੇ ਜਾ ਕਰਕੇ ਨੱਕ ਰਗੜਦਾ ਰਹਿੰਦਾ, ਦਰ ਦਰ ਕੇ ਕਦੇ ਕਿਸੇ ਦੀ ਪੂਜਾ ਕਰਦਾ, ਕਦੇ ਕਿਸੇ ਅੱਗੇ ਜਾ ਕੇ ਨੱਕ ਰਗੜਦਾ ਰਹਿੰਦਾ, ਉਦੋਂ ਤੋਂ ਸਿੱਖ ਨਹੀਂ ਰਹਿ ਜਾਂਦਾ। ਤੋ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਗੁਰਸਿੱਖ ਪਰਮੇਸ਼ਰ ਨੂੰ ਪਿਆਰਾ ਹੈ ਨਾ, ਪਰਮੇਸ਼ਰ ਦੇ ਨਾਲ ਪਿਆਰ ਕਰਨ ਵਾਲਾ, ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਕਰਦਾ, ਪਰਮੇਸ਼ਰ ਫਿਰ ਉਹਨੂੰ ਪਿਆਰ ਕਰਦਾ। ਜੇ ਭਾਵਨਾ ਦੇ ਨਾਲ ਗੁਰਸਿੱਖ ਯਾਦ ਕਰਦਾ ਨਾ, ਸਤਿਗੁਰੂ ਜੀ ਬਾਰ-ਬਾਰ ਆਪਣੇ ਸਿੱਖ ਨੂੰ ਯਾਦ ਕਰਦੇ ਆ। ਇੱਕ ਵਾਰ
ਕਾਬਲ ਦੀ ਸੰਗਤ ਆਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ। ਬੜੇ ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਬੈਠੇ ਹੋਏ ਕੁਝ ਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਦੇ ਪਿਆਰੇ ਗੁਰਸਿੱਖ ਸੰਗਤਾਂ ਤੁਹਾਨੂੰ ਯਾਦ ਕਰਦੇ ਐ। ਮਹਾਰਾਜ ਆਪ ਕਿਰਪਾ ਕਰਕੇ ਦੱਸੋ ਤੁਸੀਂ ਕਿਹਨਾਂ ਨੂੰ ਯਾਦ ਕਰਦੇ ਹੋ? ਸੰਗਤ ਨੇ ਬੇਨਤੀ ਕੀਤੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਤੇ ਹਜੂਰ ਨੇ ਬਚਨ ਕੀਤੇ ਹਨ, ਗੁਰਸਿੱਖੋ, ਜੋ ਸਿੱਖ ਭਾਵਨਾ ਦੇ ਨਾਲ ਸਾਨੂੰ ਯਾਦ ਕਰਦੇ ਅਸੀਂ ਉਹਨਾਂ ਸਿੱਖਾਂ ਨੂੰ ਬਾਰ-ਬਾਰ ਯਾਦ ਕਰਦੇ ਹਾਂ। ਸਾਧ ਸੰਗਤ ਜੀ, ਜੇ ਸਿੱਖ ਨੂੰ ਪੂਰਾ ਸਤਿਗੁਰੂ ਯਾਦ ਕਰਦਾ ਹੋਵੇ, ਕਿੰਨਾ ਵੱਡੀ ਦਾਤ ਜੀਵਨ ਦੇ ਵਿੱਚ ਪ੍ਰਾਪਤ ਹੋਵੇ, ਕਿੰਨਾ ਉੱਚਾ ਸੋਚਾ ਜੀਵਨ ਹੋਵੇਗਾ ਉਹਨਾਂ ਸਿੱਖਾਂ ਦਾ ਜਿਨ੍ਹਾਂ ਨੂੰ ਸਤਿਗੁਰੂ ਜੀ ਆਪ ਯਾਦ ਕਰਦੇ ਆ। ਪਰ ਗੱਲ ਤੇ ਤਾਂ ਬਣੇਗੀ ਨਾ ਜੇ ਸਿੱਖ ਸਤਿਗੁਰੂ ਜੀ ਨੂੰ ਯਾਦ ਕਰੇਗਾ। ਸਿੱਖ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦਾ ਹੀ ਨਹੀਂ, ਹੋਰ ਸੰਸਾਰ ਦੀਆਂ ਯਾਦਾਂ ਵਿੱਚ ਹੀ ਹਰ ਸਮੇਂ ਖੁੱਭਿਆ ਰਹਿੰਦਾ ਹੈ। ਧਨ ਪਦਾਰਥਾਂ ਦੀਆਂ, ਸੰਸਾਰ ਦੇ ਸੁੱਖਾਂ ਦੀਆਂ, ਵਿਸ਼ੇ ਸੁੱਖਾਂ ਨੂੰ ਸੰਸਾਰ ਦੇ ਅੰਦਰ, ਹੋਰ ਹੀ ਕਰਮਾਂ ਦੀਆਂ, ਸੰਸਾਰ ਦੇ ਖੇਡਾਂ ਦੀਆਂ ਯਾਦਾਂ ਵਿੱਚ ਜੁੜਿਆ ਰਹਿੰਦਾ ਹੈ, ਤੇ ਪੂਰਾ ਗੁਰੂ ਕਿਵੇਂ ਫਿਰ ਸਿੱਖ ਨੂੰ ਯਾਦ ਕਰੇਗਾ? ਤੋ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਸਿੱਖ ਦਿਲੋਂ ਪਿਆਰ ਕਰਦਾ ਪਰਮੇਸ਼ਰ ਦੇ ਨਾਲ, ਪਰਮੇਸ਼ਰ ਉਹ ਸਿੱਖ ਦੇ ਨਾਲ ਪਿਆਰ ਕਰਦਾ, ਤੇ ਜਿਹਦੇ ਨਾਲ ਪ੍ਰਮਾਤਮਾ ਪਿਆਰ ਕਰਦਾ ਉਹਦੇ ਨਾਲ ਹਰ ਕੋਈ ਪਿਆਰ ਕਰਦਾ। ਇਹ ਪਿਆਰ ਦੀ ਖੇਡ ਹੀ ਹੈ ਨਾ। ਬੰਦਗੀ ਕਰਨ ਵਾਲੇ ਗੁਰਮੁਖਾਂ ਦੇ ਨਾਲ ਹਰ ਕੋਈ ਪਿਆਰ ਕਰਦਾ, ਉਹਨਾਂ ਦਾ ਸਤਿਕਾਰ ਕਰਦਾ। ਨਾਮ ਜਪਣ ਵਾਲਿਆਂ ਦਾ ਹਰ ਕੋਈ ਸਤਿਕਾਰ ਕਰਦਾ, ਆਦਰ ਦਿੰਦਾ, ਕਿਉਂਕਿ ਪਰਮੇਸ਼ਰ ਦਾ ਉਹਨਾਂ ਦੇ ਨਾਲ ਪਿਆਰ ਹੈ। ਪਰਮੇਸ਼ਰ ਦਾ ਪਿਆਰ ਹੋਣੇ ਕਰਕੇ ਮਹਾਰਾਜ ਕਹਿੰਦੇ ਹਰ ਕੋਈ ਉਹਨਾਂ ਨੂੰ ਪਿਆਰ ਕਰਦਾ ਹੈ। ਹੋਰ ਕੀਤੀ ਝਾਖ ਝਾਖ ਆਵੇ ਜਾਵੇ। ਪਰ ਇਹ ਗੁਰਸਿੱਖੋ, ਹੋਰ ਜਿਹੜੀ ਸੰਸਾਰ ਦੇ ਜੀਵ ਹੈ ਨਾ, ਜਿਤਨੇ ਵੀ ਲੁਕਾਈ ਹੈ, ਉਹ ਤਾਂ ਝਾਖਾਂ ਮਾਰਦੇ ਹੋਏ ਬਾਰ-ਬਾਰ ਕਦੇ ਸੰਸਾਰ ਵਿੱਚ ਆ ਜਾਂਦੇ ਨੇ, ਕਦੇ ਮਰ ਕਰਕੇ ਸੰਸਾਰ ਤੋਂ ਚਲੇ ਜਾਂਦੇ ਹਨ। ਵਾਸ਼ਨਾ ਦੇ ਬੱਝੇ ਹੋ ਕਦੇ ਉਹਨਾਂ ਦਾ ਜਨਮ ਹੋ ਜਾਂਦਾ ਹੈ, ਮੌਰ ਦੇ ਮਾਰੇ ਹੋ ਫਿਰ ਉਹਨਾਂ ਦੀ ਸੰਸਾਰ ਤੋਂ ਮੌਤ ਹੋ ਜਾਂਦੀ, ਮਰ ਕੇ ਸੰਸਾਰ ਤੋਂ ਤੁਰ ਜਾਂਦੇ ਹੈ। ਉਹ ਝਾਖਾਂ ਮਾਰਦੇ ਮਹਾਰਾਜ ਕਹਿੰਦੇ ਸੰਸਾਰ ਤੋਂ ਚਲੇ ਜਾਂਦੇ ਹੈ। ਝਾਖਾਂ ਮਾਰਨ ਤੋਂ ਭਾਵ ਕਿ ਪਰਮੇਸ਼ਰ ਦਾ ਜਸ ਨਾ ਗਾਉਣਾ, ਆਪਣੀਆਂ ਵਡਿਆਈਆਂ ਆਪ ਹੀ ਕਰੀ ਜਾਣੀਆਂ, ਜਾਂ ਸੰਸਾਰ ਦੇ ਲੋਕਾਂ ਦੀ ਹਰ ਸਮੇਂ ਉਸਤਤ ਕਰੀ ਜਾਣੀ, ਸੰਸਾਰ ਦਾ ਜਸ ਗਾਈ ਜਾਣਾ, ਜਾਂ ਆਪਣਾ ਹੀ ਨਾਮ ਆਪ ਜਪਾਈ ਜਾਣਾ ਕਿ ਮੈਂ ਬੜਾ ਵੱਡਾ ਹਾਂ, ਗਿਆਨੀ ਪੁਰਖ ਹਾਂ, ਬੜਾ ਸਿਆਣਾ ਹਾਂ, ਚਤੁਰ ਚਲਾਕ ਹਾਂ, ਆਪਣੇ ਗੁਣਾਂ ਨੂੰ ਚੇਤੇ ਕਰਦੇ ਹੋਏ ਆ ਆਪਣਾ ਜਸ ਆਪ ਹੀ ਕਰੀ ਜਾਣਾ, ਜਾਂ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਲੋਕਾਂ ਦਾ ਜਸ ਕਰੀ ਜਾਣਾ, ਪਰ ਪਰਮੇਸ਼ਰ ਦਾ ਜਸ ਨਹੀਂ ਕਰਦੇ, ਜਾਂ ਐਵੇਂ ਆਪਾ ਤਪਾ ਹੀ ਸੰਸਾਰ ਦੇ ਅੰਦਰ ਬੋਲੀ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਰ ਕੀਤੀ ਝੱਕ ਝੱਕ ਆਵੇ ਜਾਵੇ। ਉਹ ਝੱਖਾਂ ਹੀ ਮਾਰਦੇ ਸੰਸਾਰ ਵਿੱਚ ਆਉਂਦੇ ਜਾਂਦੇ ਰਹਿੰਦੇ ਆ। ਉਹਨਾਂ ਦੀ ਹਾਲਤ ਤਾਂ ਐਸੀ ਹੈ ਜਿਵੇਂ ਸਾਧ ਸੰਗਤ ਜੀ ਖੂਹ ਦੀਆਂ ਹਲਟ ਦੀਆਂ ਟਿੰਡਾਂ ਹੁੰਦੀਆਂ ਨੇ। ਆਪਨੇ ਦੇਖਿਆ ਨਾ ਖੂਹ ਦਾ ਪਾਣੀ ਜਿਵੇਂ ਟੰਡਾਂ ਦੇ ਵਿੱਚੋਂ ਭਰਦਾ ਹੈ। ਬਜ਼ੁਰਗ ਮਾਤਾਵਾਂ ਆਪ ਬੈਠੇ ਹੋ, ਆਪ ਨੂੰ ਪਤਾ ਹੋਵੇਗਾ। ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ, ਕਿਉਂਕਿ ਹੁਣ ਤਾਂ ਇਹ ਸਭ ਕੁਝ ਅਲੋਪ ਹੀ ਹੁੰਦਾ ਜਾ ਰਿਹਾ ਹੈ। ਜਿਹੜੀਆਂ ਪੁਰਾਤਨ ਰਵਾਇਤਾਂ ਨੇ ਸਾਧ ਸੰਗਤ ਜੀ, ਸਭ ਕੁਝ ਉਹਨਾਂ ਨੂੰ ਗੁਪਤ ਕੀਤਾ ਜਾ ਰਿਹਾ ਹੈ, ਸਭ ਕੁਝ ਮਲੀਆ ਮੇਟ ਹੀ ਕੀਤਾ ਜਾ ਰਿਹਾ ਹੈ। ਜਿਹੜੇ ਪੁਰਾਤਨ ਸਾਡੇ ਇਤਿਹਾਸ ਵੀ ਹੈ, ਜਾਂ ਫਿਰ ਇਤਿਹਾਸਕ ਸਾਧ ਸੰਗਤ ਜੀ ਅਸਥਾਨ ਹਨ, ਉਹਨਾਂ ਨੂੰ ਸਾਧ ਸੰਗਤ ਜੀ ਮਲੀਆ ਮੇਟ ਹੀ ਕੀਤਾ ਜਾ ਰਿਹਾ। ਮਲੀਆ ਮੇਟ ਹੀ ਕਰਨ ਦੀ ਤਰ੍ਹਾਂ ਹੀ ਹੈ, ਉੱਥੇ ਸਭ ਕੁਝ ਨਵਾਂ ਬਣਾਈ ਜਾਣਾ, ਤੇ ਪੁਰਾਤਨ ਜਿਹੜੀ ਰਵਾਇਤ ਹੈ ਜਾਂ ਪਿਛੋਕੜ ਸਾਡਾ ਇਤਿਹਾਸ ਹੈ, ਆਉਣ ਵਾਲੀ ਪੀੜ੍ਹੀ ਨੂੰ ਕੁਝ ਨਹੀਂ ਉਹਦੇ ਬਾਬਤ ਪਤਾ। ਘਰ ਦੇ ਵਿੱਚ ਕਿੰਨੇ ਕਿੰਨੇ ਕਈ ਵਾਰ ਕਈ ਚੀਜ਼ਾਂ ਹੁੰਦੀਆਂ ਨੇ, ਬੱਚਿਆਂ ਨੂੰ ਪੁੱਛਿਆ ਜਾਵੇ ਤੇ ਪਤਾ ਹੀ ਨਹੀਂ ਲੱਗਦਾ। ਤੋ ਬੇਨਤੀ ਕਰ ਰਿਹਾ ਸੀ ਕਿ ਖੂਹ ਦੀ ਟਿੰਡਾਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਹੈ। ਖੂਹ ਦੀ ਟਿੰਡਾਂ ਦੀ ਤਰ੍ਹਾਂ, ਜਿਵੇਂ ਖੂਹ ਦੀਆਂ ਟਿੰਡਾਂ ਨੇ, ਉਹ ਖੂਹ ਦੇ ਵਿੱਚੋਂ ਪਾਣੀ ਭਰਦੀਆਂ ਤੇ ਬਾਹਰ ਫਿਰ ਖਾਲੀ ਕਰਕੇ ਫਿਰ ਉਸੇ ਤਰ੍ਹਾਂ ਬਾਰ-ਬਾਰ ਚੱਕਰ ਲਾਈ ਜਾਂਦੀਆਂ ਨੇ। ਪਾਣੀ ਭਰਨ ਦੀ ਤਰ੍ਹਾਂ ਜੀਵ ਸੰਸਾਰ ਦੇ ਅੰਦਰ ਜਨਮ ਲੈਂਦਾ ਤੇ ਖਾਲੀ ਹੋਣ ਦੀ ਤਰ੍ਹਾਂ ਮਰ ਜਾਂਦਾ। ਇਹ ਮਹਾਰਾਜ ਕਹਿੰਦੇ ਬਾਰ-ਬਾਰ 84 ਦਾ ਗੇੜਾ ਉਹ ਚੱਕਰਾਂ ਦੇ ਵਿੱਚ ਹੀ ਪਿਆ ਰਹਿੰਦਾ, ਬਾਰ-ਬਾਰ। ਹੋਰ ਕੀਤੀ ਝੱਕ ਝੱਕ ਆਵੇ ਜਾਵੇ,
ਬਾਰ-ਬਾਰ ਝਖਾ ਮਾਰਦੇ ਹੋਏ ਐਸੇ ਸੰਸਾਰ ਦੇ ਜੀਵ ਕਦੇ ਆ ਜਾਂਦੇ ਹਨ ਅਤੇ ਕਦੇ ਸੰਸਾਰ ਤੋਂ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਚਲੇ ਜਾਂਦੇ ਐ, ਪਰ ਅਸਲ ਜੀਵਨ ਮਹਾਰਾਜ ਕਹਿੰਦੇ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਜਿਹੜੇ ਸਤਿਗੁਰੂ ਜੀ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਐ, ਗੁਰੂ ਵਾਲੇ ਨਹੀਂ ਬਣਦੇ, ਮਨਮੁਖੀ ਨਿਗੁਰੇ ਹੀ ਸੰਸਾਰ ਤੋਂ ਮਰ ਕਰਕੇ ਚਲੇ ਜਾਂਦੇ ਐ, ਉਹਨਾਂ ਨੂੰ ਮਹਾਰਾਜ ਕਹਿੰਦੇ ਕਦੇ ਵੀ ਅਸਲ ਜੀਵਨ ਆਤਮਿਕ ਜੀਵਨ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦਾ। ਔਰ ਐਸੀ ਮਰਨੀ ਵੀ ਉਹਨਾਂ ਨੂੰ ਕਦੇ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਮਰਨਾ ਨਹੀਂ ਆਉਂਦਾ। ਜਿਸ ਮਰਨੀ ਕਰਕੇ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ, ਜਿਸ ਮੌਤ ਤੇ ਮਰਨੇ ਕਰਕੇ ਦੁਬਾਰਾ ਨਹੀਂ ਮਰਨਾ ਪੈਂਦਾ। ਉਹ ਜੀਵਤ ਭਾਵ ਤੋਂ ਮਰਨ ਰੂਪ ਜਿਹੜੀ ਮਰਨੀ ਹੈ ਨਾ, ਵੱਡਿਆਂ ਭਾਗਾਂ ਵਾਲਿਆਂ ਗੁਰਮੁਖਾਂ ਨੂੰ ਹੀ ਪ੍ਰਾਪਤ ਹੁੰਦੀ ਹੈ, ਜੋ ਗੁਰਸਿੱਖ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹੈ। ਤੋ ਸਾਧ ਸੰਗਤ ਜੀ, ਅੱਜ ਇੱਥੇ ਹੀ ਸਮਾਪਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਬੇਨਤੀ ਹੈ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪਤਿਤ ਪੁਣੇ ਤੇ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਵੋ ਜੀ। ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝਖ ਝਖ ਆਵੈ ਜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।